ਸ੍ਰੀ ਵਾਹਿਗੁਰੂ ਸਾਹਿਬ ਜੀ। ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ। ਗੁਰ ਪ੍ਰਸਾਦ ਜਪ ਆਦਿ ਸਚ ਜੁਗਾਦਿ ਸਚ ਹੈ ਭੀ ਸਚ ਨਾਨਕ ਹੋਸੀ ਭੀ ਸਚ। ਤੇਰੇ ਕਵਨ ਕਵਨ ਗੁਣ ਕਹਿ ਕਹਿ ਗਾਵਾ, ਤੂੰ ਸਾਹਿਬ ਗੁਣੀ ਨਿਧਾਨਾ। ਤੁਮਰੀ ਮਹਿਮਾ ਵਰਣਨ ਨਾ ਸਾਕਉ, ਤੂੰ ਠਾਕੁਰ ਊਚ ਭਗਵਾਨਾ। ਊਚ ਅਪਾਰ ਬੇਅੰਤ ਸੁਆਮੀ, ਕੌਣ ਜਾਣੈ ਗੁਣ ਤੇਰੇ। ਗਾਵਤੇ ਉਦ ਰਹੇ ਸੁਣਤੇ ਉਦ ਰਹੇ, ਬਿਨਸਹਿ ਪਾਪ ਕਨੇਰੇ। ਪਸ਼ੂ ਪ੍ਰੇਤ ਮੁਗਧ ਕਉ ਤਾਰੇ, ਪਾਹਨ ਪਾਰ ਉਤਾਰੈ। ਨਾਨਕ ਦਾਸ ਤੇਰੀ ਸਰਣਾਈ, ਸਦਾ ਸਦਾ ਬਲਿਹਾਰੈ। ਮੂਕ ਉਚ ਰਹੈ ਸਾਸਤਰ ਖਟ, ਪਿੰਗ ਗਿਰਨ ਚੜ ਜਾਏ। ਅੰਧ ਲਖੈ ਬਦਰੁ ਸੁਣੈ, ਜੋ ਕਾਲ ਕਿਰਪਾ ਕਰਾਏ। ਕਹਾ ਬੁੱਧ ਪ੍ਰਭ ਤੁਛ ਹਮਾਰੀ, ਬਰਨ ਸਕੈ ਮਹਿਮਾ ਜੋ ਤਿਹਾਰੀ। ਹਮ ਨ ਸਕਤ ਕਰ ਸਿਫਤ ਤੁਮਾਰੀ, ਆਪ ਲੇਹੋ ਤੁਮ ਕਥਾ ਸੁਧਾਰੀ। ਹਮ ਨ ਸਕਤ ਕਰ ਸਿਫਤ ਤੁਮਾਰੀ, ਆਪ ਲੇਹੋ ਤੁਮ ਕਥਾ ਸੁਧਾਰੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਦੇਵ ਗੰਧਾਰੀ ਪੰਜਵਾ, ਹਰ ਰਾਮ ਨਾਮ ਜਪ ਲਾਹਾ। ਗਤ ਪਾਵਹਿ ਸੁਖ ਸਹਜ ਆਨੰਦਾ, ਕਾਟੇ ਜਮ ਕੇ ਫਾਹਾ। ਰਹਾਉ ਖੋਜਤ ਖੋਜਤ ਖੋਜ ਵਿਚਾਰਿਓ,
ਹਰ ਸੰਤ ਜਨਾ ਪਹਿ ਆਹਾ ਤਿਨਾ ਪ੍ਰਾਪਤ ਇਹੋ ਨਿਦਾਨਾ ਜਿਨ ਕੈ ਕਰਮ ਲਿਖਾਹਾ ਸੇ ਵਡ ਭਾਗੀ ਸੇ ਪਤਿਵੰਤੇ ਸੇਈ ਪੂਰੇ ਸਾਹਾ ਸੁੰਦਰ ਸੁਗੜ ਸਰੂਪ ਤੇ ਨਾਨਕ ਜਿਨ ਹਰ ਹਰ ਨਾਮ ਵਿਸਾਹਾ ਹਰ ਰਾਮ ਨਾਮ ਜਪ ਲਾਹਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਤਿਤ ਪਾਵਨ ਭਗਤ ਵਛਲ ਅੰਤਰਜਾਮੀ ਕਰਣਾ ਨਿਧਾਨ ਗੁਰੂ ਗਰੀਬ ਨਵਾਜ ਕਲਯੁਗ ਕੇ ਤਾਰਨ ਹਾਰੇ ਸ਼ਬਦ ਗੁਰੂ ਦਸਾਂ ਹੀ ਪਾਤਸ਼ਾਹੀਆਂ ਕੇ ਆਤਮਿਕ ਸਰੂਪ ਸਤਿਗੁਰੂ ਜੁਗੋ ਜੁਗ ਅਟਲ ਸਤਿਗੁਰੂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਜੁੜ ਬੈਠੇ ਗੁਰੂ ਖਾਲਸਾ ਸਾਧ ਸੰਗਤ ਜੀਓ, ਸਤਿਗੁਰੂ ਜੀ ਦੀ ਮਹਾਨ ਬਖਸ਼ਿਸ਼ ਦਾ ਸਦਕਾ ਅੰਮ੍ਰਿਤ ਵੇਲੇ ਤੋਂ ਮਹਾਰਾਜ ਸਾਹਿਬ ਜੀ ਦੀ ਪਾਵਨ ਹਜ਼ੂਰੀ ਅੰਦਰ ਦੀਵਾਨ ਸਜੇ ਸਨ। ਸਜੇ ਹੋ ਦੀਵਾਨਾ ਅੰਦਰ ਆਪ ਸਰਬਤ ਸੰਗਤਾਂ ਹਾਜ਼ਰੀਆਂ ਭਰ ਕੇ ਲਾਹੇ ਪ੍ਰਾਪਤ ਕਰ ਰਹੇ ਹੋ। ਅੰਮ੍ਰਿਤਮਈ ਪਾਵਨ ਗੁਰਬਾਣੀ ਦੇ ਜਾਪ ਰਸ ਪਿੰਨਾ ਗੁਰਬਾਣੀ ਦਾ ਕੀਰਤਨ ਆਪ ਸੰਗਤਾਂ ਨੇ ਸਰਵਣ ਕੀਤਾ ਹੈ। ਆਓ ਸਾਧ ਸੰਗਤ ਜੀ ਹੋਰ ਵੀ ਕੋਈ ਸਮਾਂ ਪਿਆਰ ਸਤਿਕਾਰ ਸਹਿਤ ਮਹਾਰਾਜ ਸਾਹਿਬ ਜੀ ਦੇ ਚਰਨਾਂ ਵਿੱਚ ਬੈਠ ਕੇ ਲੜੀਵਾਰ ਗੁਰਬਾਣੀ ਦੀ ਕਥਾ ਸਰਵਣ ਕਰਕੇ ਲਾਹੇ ਪ੍ਰਾਪਤ ਕਰੀਏ। ਵਿਚਾਰ ਦੀ ਪ੍ਰਾਰੰਭਤਾ ਤੋਂ ਪਹਿਲਾਂ ਜ਼ਰੂਰੀ ਹੈ ਮਨ ਨੂੰ ਇਕਾਗਰ ਕਰਨਾ। ਸਰਬਤ ਸੰਗਤ ਅਸੀਸ ਬਖਸ਼ਿਸ਼ ਕਰੋ। ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਸੀਸ ਝੁਕਾ ਕੇ ਪਿਆਰ ਨਾਲ ਰਸਨਾ ਤੋਂ ਉਚਾਰਨ ਕਰੋ। ਜੀ ਕਰੋ ਰਸਨਾ ਪਵਿੱਤਰ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੇਵ ਗੰਧਾਰੀ ਪੰਜਵਾ ਹਰ ਰਾਮ ਨਾਮ ਜਪ ਲਾਹਾ। ਧੰਨ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਦੇਵ ਗੰਧਾਰੀ ਰਾਗ ਅੰਦਰ ਉਪਦੇਸ਼ ਬਖਸ਼ਿਸ਼ ਕਰਦੇ ਹਨ। ਹੇ ਪ੍ਰਾਣਾ ਧਾਰੇ ਜੀਵ, ਪਰਮੇਸ਼ਰ ਦਾ ਨਾਮ ਜਪਿਆ ਕਰ। ਜੀਵਨ ਦੇ ਅੰਦਰ ਸਭ ਤੋਂ ਵੱਡਾ ਤੇ ਪਰਮ ਲਾਹਾ ਤੈਨੂੰ ਪ੍ਰਾਪਤ ਹੋਵੇਗਾ। ਮਹਾਰਾਜ ਸੱਚੇ ਪਾਤਸ਼ਾਹ ਜੀ ਜਦੋਂ ਉਪਦੇਸ਼ ਬਖਸ਼ਿਸ਼ ਕਰਦੇ ਹਨ ਤੇ ਜੀਵਨ ਦੇ ਅੰਦਰ ਹੋਰ ਵੀ ਵੱਡੀ ਸੇਧ ਲੈਣ ਦੇ ਵਾਸਤੇ ਸਿੱਖ ਬੜੇ ਪਿਆਰ ਦੇ ਨਾਲ ਸਤਿਗੁਰੂ ਜੀ ਦੇ ਚਰਨਾਂ ਵਿੱਚ ਬੇਨਤੀ ਕਰਕੇ ਪੁੱਛਦੇ ਐ, ਹੇ ਮਹਾਰਾਜ ਸੱਚੇ ਪਾਤਸ਼ਾਹ ਜੀ, ਜੀਵਨ ਦੇ ਅੰਦਰ ਜੇ ਪਰਮੇਸ਼ਰ ਦਾ ਨਾਮ ਜਪਿਆ ਜਾਵੇ, ਮਹਾਰਾਜ ਕਿਹੜਾ ਪਰਮ ਤੇ ਵੱਡਾ ਲਾਹਾ ਪ੍ਰਾਪਤ ਹੋ ਸਕਦਾ ਹੈ। ਮਹਾਰਾਜ ਸੱਚੇ ਪਾਤਸ਼ਾਹ ਜੀ ਕਿਹੜੀਆਂ ਕਿਹੜੀਆਂ ਦਾਤਾਂ ਪ੍ਰਾਪਤ ਹੁੰਦੀਆਂ ਨੇ ਪਰਮੇਸ਼ਰ ਦੇ ਨਾਮ ਦਾ ਲਾਹਾ ਲੈਣ ਦੇ ਲਈ। ਕਿਉਂਕਿ ਜ਼ਿੰਦਗੀ ਦੇ ਅੰਦਰ ਮਨੁੱਖ ਹਰ ਸਮੇਂ ਬਾਰ-ਬਾਰ ਇਹੋ ਹੀ ਸੋਚਦਾ ਹੈ, ਵਿਚਾਰਦਾ ਹੈ। ਜ਼ਿੰਦਗੀ ਦੇ ਅੰਦਰ ਪ੍ਰਤੱਖ ਵੀ ਕੋਈ ਕੰਮ ਕਰਨਾ ਹੋਵੇ ਨਾ, ਜ਼ਿੰਦਗੀ ਜੀਵਨ ਦੇ ਅੰਦਰ ਕੋਈ ਕਾਰਜ ਕਰਨਾ ਹੋਵੇ, ਸਾਧ ਸੰਗਤ ਜੀ ਪਹਿਲਾਂ ਉਹਦੇ ਬਾਬਤ ਸੋਚਿਆ ਵਿਚਾਰਿਆ ਜਾਂਦਾ ਹੈ। ਇਹਦੇ ਵਿੱਚ ਮੈਨੂੰ ਲਾਭ ਕੀ ਪ੍ਰਾਪਤ ਹੋਵੇਗਾ, ਕਿਤੇ ਘਾਟਾ ਤਾਂ ਨਹੀਂ ਪੈਣ ਵਾਲਾ, ਕਿਤੇ ਮੇਰਾ ਨੁਕਸਾਨ ਤਾਂ ਨਹੀਂ ਹੋਣ ਵਾਲਾ। ਇਤਿਆਦਿਕ ਕਈ ਤਰ੍ਹਾਂ ਦੀਆਂ ਵਿਚਾਰ ਕਰਕੇ ਫਿਰ ਉਹ ਕਾਰਜ ਨੂੰ ਪੂਰਾ ਕਰਨ ਦੇ ਵਾਸਤੇ ਜੁਟਦਾ ਹੈ, ਉਸ ਕਾਰਜ ਦੇ ਕਰਨ ਦੇ ਵਾਸਤੇ ਲੱਗਦਾ ਹੈ। ਪਰ ਪਹਿਲਾਂ ਇਹ ਹੈ ਕਿ ਚੰਗੀ ਤਰ੍ਹਾਂ ਮਨ ਦੇ ਅੰਦਰ ਵਿਚਾਰ ਕਰ ਲੈਂਦਾ ਹੈ, ਜਾਂ ਕੋਈ ਸੂਝਵਾਨ ਜਿਨ੍ਹਾਂ ਨੇ ਉਹ ਜ਼ਿੰਦਗੀ ਦੇ ਵਿੱਚ ਕਮਾਇਆ ਹੁੰਦਾ ਉਹਨਾਂ ਦੇ ਕੋਲੋਂ ਜਾ ਕਰਕੇ ਪੁੱਛਦਾ ਹੈ ਕਿ ਇਸ ਕੰਮ ਕਰਨ ਦੇ ਨਾਲ ਤੁਹਾਨੂੰ ਕਿਤੇ ਬਹੁਤਾ ਘਾਟਾ ਤਾਂ ਨਹੀਂ ਪਿਆ, ਜ਼ਿੰਦਗੀ ਦੇ ਵਿੱਚ ਲਾਭ ਹੀ ਮਿਲਦਾ ਹੈ।
ਇਹਦੇ ਨਾਲ ਮੇਰਾ ਬਹੁਤਾ ਨੁਕਸਾਨ ਤਾਂ ਨਹੀਂ ਕਿਤੇ ਹੋਵੇਗਾ ਜੀਵਨ ਦੇ ਅੰਦਰ। ਜਿਨ੍ਹਾਂ ਨੇ ਸਾਧ ਸੰਗਤ ਜੀ ਉਹ ਕੰਮ ਕੀਤਾ ਹੁੰਦਾ ਹੈ, ਉਸ ਕਾਰਜ ਦੇ ਵੀ ਸਫਲਤਾ ਪਾਈ ਹੁੰਦੀ, ਉਹਨਾਂ ਦੇ ਕੋਲੋਂ ਜਾ ਕਰਕੇ ਫਿਰ ਵਿਚਾਰ ਕਰਕੇ ਪੁੱਛਿਆ ਜਾਂਦਾ ਹੈ ਸੇਧ ਲੈਣ ਦੇ ਵਾਸਤੇ, ਕਿਤੇ ਮੈਂ ਕੋਈ ਜੀਵਨ ਦੇ ਅੰਦਰ ਐਸਾ ਨਾ ਕਦਮ ਉਠਾ ਲਵਾਂ ਜਿਸ ਕਰਕੇ ਬਾਅਦ ਵਿੱਚ ਮੈਨੂੰ ਪਛਤਾਤਾਪ ਕਰਨਾ ਪਵੇ। ਤੇ ਮਹਾਰਾਜ ਸੱਚੇ ਪਾਤਸ਼ਾਹ ਦੇ ਚਰਨਾਂ ਵਿੱਚ ਸਿੱਖ ਬੇਨਤੀ ਕਰਕੇ ਪੁੱਛਦੇ ਨੇ, ਮਹਾਰਾਜ ਪਰਮੇਸ਼ਰ ਦੇ ਨਾਮ ਦਾ ਲਾਹਾ ਲੈਣ ਦਾ ਜੀਵਨ ਦੇ ਅੰਦਰ ਪ੍ਰਮਾਤਮਾ ਦਾ ਨਾਮ ਜਪਣਾ ਹੈ, ਕਿੰਨਾ ਕੋ ਵੱਡਾ ਲਾਹਾ ਹੈ। ਕਿਉਂਕਿ ਕਿਸੇ ਨੇ ਸਾਧ ਸੰਗਤ ਜੀ ਧਨ ਦੀ ਪ੍ਰਾਪਤੀ ਵਿੱਚ ਲਾਹਾ ਮੰਨਿਆ, ਕਿਸੇ ਨੇ ਪਦਾਰਥਾਂ ਨੂੰ ਪਾ ਕਰਕੇ ਲਾਹਾ ਮੰਨਿਆ, ਕੋਈ ਹੋਰ ਸੰਸਾਰ ਦੇ ਅੰਦਰ ਪਦਾਰਥਾਂ ਦੇ ਛਕਣ ਦਾ ਲਾਹਾ ਲੈਣ ਦੇ ਵਿੱਚ ਲੱਗੇ ਹੁੰਦੇ ਆ। ਪਰ ਮਹਾਰਾਜ ਸੱਚੇ ਪਾਤਸ਼ਾਹ ਜੀ ਨਾਮ ਦਾ ਸਭ ਤੋਂ ਵੱਡਾ ਤੇ ਪਰਮ ਲਾਹਾ ਕਿਵੇਂ ਹੈ। ਧੰਨ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਨੇ ਅਗਲੀ ਪੰਕਤੀ ਦੇ ਵਿੱਚ ਉਪਦੇਸ਼ ਦਿੱਤਾ ਹੈ। ਹਜੂਰ ਦੱਸਦੇ ਹਨ ਕਿ ਗੁਰਸਿੱਖੋ, ਕਿੰਨਾ ਵੱਡਾ ਤੇ ਪਰਮ ਲਾਹਾ ਹੈ ਜੋ ਇੱਕ ਚਿੱਤ ਹੋ ਕੇ ਪਰਮੇਸ਼ਰ ਦਾ ਨਾਮ ਜਪਣਾ ਹੈ। ਗਤ ਪਾਵਹਿ ਸੁਖ ਸਹਿਜ ਆਨੰਦਾ। ਗਤ ਨਾਮ ਹੈ ਪ੍ਰਾਪਤੀ ਦਾ, ਪ੍ਰਾਪਤ ਸਰੂਪ ਜੋ ਪਰਮੇਸ਼ਰ ਹੈ। हे ਜੀਵ ਉਸ ਪਰਮਾਤਮਾ ਨੂੰ ਪਾ ਲਵੇਗਾ ਜਿਸ ਨੂੰ ਪਾਉਣ ਦੇ ਵਾਸਤੇ ਕਿੰਨੇ ਕਿੰਨੇ ਰਿਖੀ ਮੁਨੀ ਤਪ ਕਰਨ ਵਾਲੇ ਤਪਸਵੀ ਯਤਨ ਕਰਦੇ ਰਹਿੰਦੇ ਨੇ, ਜ਼ਿੰਦਗੀ ਭਰ ਯਤਨਸ਼ੀਲ ਰਹਿੰਦੇ ਆ, ਪਰ ਫਿਰ ਵੀ ਪਰਮਾਤਮਾ ਨੂੰ ਨਹੀਂ ਪਾ ਸਕਦੇ। ਹੋਰ ਦੁਨੀਆ ਦੇ ਸਾਧਨ ਕਰਦੇ ਰਹਿੰਦੇ ਨੇ, ਉਹਨਾਂ ਸਾਧਨਾਂ ਨੂੰ ਕਰਨ ਦੇ ਨਾਲ ਕਦੇ ਜੀਵਨ ਦੀ ਸਫਲਤਾ ਨਹੀਂ ਹੋ ਸਕਦੀ। ਇਸ ਕਰਕੇ ਮਹਾਰਾਜ ਕਹਿੰਦੇ ਪਰਮਾਤਮਾ ਤੈਨੂੰ ਪ੍ਰਾਪਤ ਹੋ ਜਾਵੇਗਾ ਔਰ ਹਿਰਦੇ ਦੀ ਅਡੋਲਤਾ ਬਣ ਜਾਵੇਗੀ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਫਿਰ ਪਰਮ ਆਨੰਦ ਤੈਨੂੰ ਪ੍ਰਾਪਤ ਹੋ ਜਾਵੇਗਾ। ਕਾਟੇ ਜਮ ਕੇ ਫਾਹਾ। ਪਰਮਾਤਮਾ ਐਸੀ ਕਿਰਪਾ ਕਰੇਗਾ ਜੀਵਨ ਦੇ ਅੰਦਰ ਨਾਮ ਦਾ ਲਾਹਾ ਜੇ ਤੂੰ ਖੱਟ ਲੈਣਾ ਕਰੇ, ਕਾਟੇ ਜਮ ਕੇ ਫਾਹਾ, ਜਮਾਂ ਦੇ ਫਾਹੇ ਪਰਮਾਤਮਾ ਤੇਰੇ ਕੱਟ ਦੇਵੇਗਾ। ਅਕਾਲ ਪੁਰਖ ਵਾਹਿਗੁਰੂ ਕਦੇ ਵੀ ਜਮਾਂ ਦੇ ਵਸ ਪੈਣ ਵਾਲੇ ਜਿਹੜੇ ਬੰਧਨ ਹਨ ਉਹਨਾਂ ਦੇ ਵਿੱਚ ਬੱਝਾ ਨਹੀਂ ਰਹਿਣ ਦੇਵੇਗਾ। ਜੇ ਕਿਤੇ ਪਰਮਾਤਮਾ ਦਾ ਸਿਮਰਨ ਕਰ ਲਵੇ, ਅਕਾਲ ਪੁਰਖ ਵਾਹਿਗੁਰੂ ਜੀ ਦੇ ਨਾਮ ਦਾ ਲਾਹਾ ਲੈ ਲੈਣਾ ਕਰੇ। ਸਤਿਗੁਰੂ ਜੀ ਦੇ ਮੁਖ ਵਾਕ ਗੁਰਬਾਣੀ ਵਿੱਚ ਅਸੀਂ ਪੜ੍ਹਦੇ ਹਾਂ, ਸਾਧ ਸੰਗਤ ਜੀ ਜਿਨ੍ਹਾਂ ਨੇ ਸਤਿਗੁਰਾਂ ਦਾ ਉਪਦੇਸ਼ ਸਰਵਣ ਕੀਤਾ ਹੈ, ਤਿਨਾਂ ਗੁਰਮੁਖਾਂ ਨੂੰ ਸਮਝ ਪਈ ਹੈ ਕਿ ਸਭ ਤੋਂ ਵੱਡਾ ਤੇ ਪਰਮ ਲਾਹਾ ਪਰਮੇਸ਼ਰ ਦੇ ਨਾਮ ਦਾ ਹੈ। ਹੋਰ ਦੁਨਿਆਵੀ ਲਾਹੇ ਵੀ ਸੰਸਾਰ ਦੇ ਜੀਵ ਖੱਟਣ ਦੇ ਵਿੱਚ ਲੱਗੇ ਹੋਏ ਐ, ਪਰ ਮਹਾਰਾਜ ਕਹਿੰਦੇ ਗੁਰਮੁਖਾਂ ਨੇ ਨਿਸ਼ਚੈ ਕਰਕੇ ਜਾਣਿਆ ਹੈ, ਗੁਰਮੁਖ ਲਾਹਾ ਲੈ ਗਏ, ਮਨਮੁਖ ਚੱਲੇ ਮੂਲ ਗਵਾਏ ਜੀਓ। ਮਨਮਤਾਂ ਕਰਨ ਵਾਲੇ ਜੀਵਾਂ ਨੇ ਕਦੇ ਨਹੀਂ ਜਾਣਿਆ ਕਿ ਪਰਮੇਸ਼ਰ ਦਾ ਨਾਮ ਦਾ ਲਾਹਾ ਸਭ ਤੋਂ ਵੱਡਾ ਤੇ ਪਰਮ ਹੈ। ਇਹਦੇ ਸਮਾਨ ਕੋਈ ਵੀ ਦੁਨਿਆਵੀ ਲਾਹਾ ਧਨ ਦਾ, ਪਦਾਰਥਾਂ ਦਾ ਛਕਣ ਦਾ ਜਾਂ ਫਿਰ ਪਦਾਰਥਾਂ ਦੀ ਵਸਤੂਆਂ ਦੀ ਇਕੱਤਰਤਾ ਕਰਨੇ ਦਾ, ਕੋਈ ਵੀ ਇਹਦੇ ਬਰਾਬਰ ਨਹੀਂ ਪਹੁੰਚ ਸਕਦਾ ਜੋ ਪਰਮੇਸ਼ਰ ਦਾ ਨਾਮ ਦਾ ਸੱਚਾ ਤੇ ਪਰਮ ਲਾਹਾ ਹੈ। ਪਰ ਗੁਰਮੁਖਾਂ ਨੇ ਨਿਸ਼ਚੈ ਕਰਕੇ ਜਾਣਦੇ, ਜਿਨ੍ਹਾਂ ਨੇ ਮਹਾਰਾਜ ਸੱਚੇ ਪਾਤਸ਼ਾਹ ਜੀ ਤੋਂ ਸਿੱਖਿਆ ਪ੍ਰਾਪਤ ਕੀਤੀ ਹੈ, ਸਤਿਗੁਰਾਂ ਦੇ ਉਪਦੇਸ਼ ਨੂੰ ਸੁਣ ਕਰਕੇ ਜੀਵਨ ਦੇ ਵਿੱਚ ਕਮਾਇਆ ਹੈ, ਤੇ ਇਹਨਾਂ ਨੇ ਨਿਸ਼ਚੈ ਕਰਕੇ ਜਾਣਿਆ ਇਹ ਐਸਾ ਪਰਮੇਸ਼ਰ ਦਾ ਨਾਮ ਦਾ ਪਰਮ ਲਾਹਾ ਹੈ ਜਿਸ ਕਰਕੇ ਹਿਰਦੇ ਦੀ ਅਡੋਲਤਾ ਬਣ ਜਾਂਦੀ ਹੈ। ਸਾਧ ਸੰਗਤ ਜੀ ਹਿਰਦੇ ਅੰਦਰ ਪਰਮ ਆਨੰਦ ਪ੍ਰਾਪਤ ਹੋ ਜਾਂਦਾ ਹੈ। ਸੁਖ ਸਰੂਪ ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਮਿਲ ਜਾਂਦਾ ਹੈ। ਹਿਰਦੇ ਕਰਕੇ ਹੀ ਪਰਮਾਤਮਾ ਨੂੰ ਸਾਖਸ਼ਾਤ ਰੂਪ ਦੇ ਵਿੱਚ ਪ੍ਰਾਪਤ ਕਰ ਲਈਦਾ ਹੈ। ਇਹ ਸਾਰੇ ਲਾਹੇ ਹੀ ਹਨ ਸਾਧ ਸੰਗਤ ਜੀ ਪਰਮੇਸ਼ਰ ਦੇ ਨਾਮ ਜਪਣ ਦੇ। ਜੀਵਨ ਦੇ ਅੰਦਰ ਜਿਨ੍ਹਾਂ ਨੇ ਵਾਹਿਗੁਰੂ ਜੀ ਦੇ ਨਾਮ ਦਾ ਲਾਹਾ ਲਿਆ, ਮਹਾਰਾਜ ਕਹਿੰਦੇ ਕਾਟੇ ਜਮ ਕੇ ਫਾਹਾ, ਉਹਨਾਂ ਨੇ ਜਮਾਂ ਦੇ ਫਾਹੇ ਕੱਟ ਲੈਣਾ ਕੀਤੀ ਹੈ। ਸਾਧ ਸੰਗਤ ਜੀ ਵਿਕਾਰਾਂ ਰੂਪੀ ਜਮ ਵੀ ਜਿਨ੍ਹਾਂ ਨੇ ਬੰਧਨ ਪਾ ਕਰਕੇ ਰੱਖੇ ਸਨ, ਜਿਹੜੇ ਜੀਵ ਨੂੰ ਪਰਮਾਰਥ ਦੇ ਰਸਤੇ ਤੇ ਨਹੀਂ ਸਨ ਚੱਲਣ ਦਿੰਦੇ, ਵਾਹਿਗੁਰੂ ਦੇ ਪਿਆਰੇ ਪੁਰਖਾਂ ਨੇ ਪਰਮੇਸ਼ਰ ਦਾ ਨਾਮ ਜਪ ਕਰਕੇ ਉਹ ਵਿਕਾਰਾਂ ਰੂਪੀ ਜਮਾਂ ਦੇ ਫਾਹੇ ਵੀ ਕੱਟ ਦਿੱਤੇ ਐ।
ਆਜ਼ਾਦ ਹੋ ਕਰਕੇ, ਸੁਤੰਤਰ ਹੋ ਕਰਕੇ ਪਰਮੇਸ਼ਰ ਦੇ ਦਰਸਾਏ ਹੋਏ ਮਾਰਗ ਤੇ ਚੱਲਦੇ ਹਨ। ਰਹਾਉ ਵਿਸਰਾਮ ਦੇ ਕੇ ਹਜੂਰ ਫਰਮਾਉਂਦੇ ਹਨ। ਖੋਜਤ ਖੋਜਤ ਖੋਜ ਵਿਚਾਰਿਓ। ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਉਚਾਰਨ ਕੀਤਾ ਹੈ, ਵੇਦਾਂ ਸ਼ਾਸਤਰਾਂ ਦੇ ਗਿਆਨ ਦੁਆਰਾ ਵੀ ਖੋਜਿਆ ਹੈ, ਫਿਰ ਧਾਰਮਿਕ ਗ੍ਰੰਥਾਂ ਦੁਆਰਾ ਵੀ ਮਹਾਰਾਜ ਕਹਿੰਦੇ ਖੋਜਣਾ ਕੀਤਾ ਹੈ, ਫਿਰ ਤਤ ਵਿਚਾਰਿਓ, ਜਿਹੜਾ ਵਾਹਿਗੁਰੂ ਦਾ ਸਰੂਪ ਰੂਪੀ ਤਤ ਹੈ, ਕਿ ਪਰਮੇਸ਼ਰ ਦਾ ਸਰੂਪ ਰੂਪੀ ਤਤ ਕਿੱਥੇ ਵਸਦਾ ਹੈ, ਕਿਸ ਥਾਂ ਤੇ ਹੈ ਪਰਮੇਸ਼ਰ ਦਾ ਸਰੂਪ। ਹਰ ਸੰਤ ਜਨਾ ਪੈ ਆਹਾ। ਇਹ ਨਿਸ਼ਚੈ ਕਰਕੇ ਤਤ ਦੀ ਵਿਚਾਰ ਕੀਤੀ, ਪਰਮੇਸ਼ਰ ਦੇ ਪਿਆਰੇ ਸੰਤਾਂ ਮਹਾਂਪੁਰਖਾਂ ਦੇ ਪਾਸ ਵਸਦਾ ਹੈ ਪਰਮਾਤਮਾ ਅਕਾਲ ਪੁਰਖ ਵਾਹਿਗੁਰੂ। ਸਾਖਸ਼ਾਤ ਰੂਪ ਦੇ ਵਿੱਚ, ਹਰ ਸਮੇਂ ਪ੍ਰਕਾਸ਼ ਰੂਪ ਦੇ ਵਿੱਚ ਹਰ ਸੰਤ ਜਨਾ ਪੈ ਆਹਾ, ਜਿਨ੍ਹਾਂ ਨੂੰ ਕਦੇ ਵੀ ਪਰਮੇਸ਼ਰ ਦਾ ਨਾਮ ਨਹੀਂ ਵਿਸਰਦਾ, ਹਰ ਸਵਾਸ ਦੇ ਨਾਲ ਪਰਮੇਸ਼ਰ ਦਾ ਨਾਮ ਜਪਦੇ ਆ, ਉਹਨਾਂ ਬੰਦਗੀ ਕਰਨ ਵਾਲੇ ਸੰਤਾਂ ਮਹਾਂਪੁਰਖਾਂ ਦੇ ਪਾਸ ਪਰਮੇਸ਼ਰ ਵਸਦਾ ਹੈ। ਸਾਧ ਸੰਗਤ ਜੀ, ਭਾਵੇਂ ਜਦੋਂ ਅਸੀਂ ਵਿਚਾਰ ਕਰਦੇ ਹਾਂ ਗੁਰਬਾਣੀ ਅੰਦਰ, ਸਤਿਗੁਰੂ ਜੀ ਦੇ ਅਸੀਂ ਬਚਨ ਪੜ੍ਹਦੇ ਹਾਂ ਕਿ ਪਰਮੇਸ਼ਰ ਦਾ ਸਾਰਿਆਂ ਦੇ ਹਿਰਦੇ ਅੰਦਰ ਵਸਦਾ, ਭਾਵੇਂ ਹਿਰਦੇ ਅੰਦਰ ਵਸਦਾ ਪਰ ਪਾਸ ਹੁੰਦਾ ਹੋਇਆ ਵੀ ਮਹਾਰਾਜ ਕਹਿੰਦੇ ਪਰਮਾਤਮਾ ਬੜਾ ਦੂਰ ਹੈ, ਕਿਉਂਕਿ ਘਰ ਦੇ ਵਿੱਚ ਸਾਰੀ ਸੰਗਤ ਜੀ ਕੋਈ ਵਸਤੂ ਲੱਭ ਰਹੇ ਹੋਈਏ, ਭਾਵੇਂ ਪੜਦੇ ਤੇ ਓਲੇ ਪਈ ਹੋਵੇ, ਪਰ ਜਿੰਨੇ ਦੇਰ ਤੱਕ ਪ੍ਰਾਪਤੀ ਨਹੀਂ ਹੁੰਦੀ, ਇਹ ਤਾਂ ਨਹੀਂ ਨਾ ਕਹਿ ਸਕਦੇ ਕਿ ਸਾਡੇ ਪਾਸ ਹੀ ਹੈ। ਪਤਾ ਹੀ ਨਹੀਂ ਹੈ ਕਿੱਥੇ ਪਈ ਹੋਈ ਹੈ, ਭਾਵੇਂ ਨੇੜੇ ਹੀ ਹੈ, ਪਰ ਉਹਦੀ ਪ੍ਰਾਪਤੀ ਨਾ ਹੋਣੇ ਕਰਕੇ ਵੀ ਬਹੁਤ ਦੂਰ ਹੀ ਮੰਨੀ ਜਾਂਦੀ ਹੈ ਕਿ ਮੈਨੂੰ ਲੱਭਦੀ ਨਹੀਂ ਪਈ, ਪਤਾ ਨਹੀਂ ਵੀ ਹੈ ਵੀ ਆ ਕਿ ਨਹੀਂ ਹੈਗੀ। ਫਿਰ ਬਾਰ-ਬਾਰ ਮਨ ਦੇ ਅੰਦਰ ਸ਼ੰਕੀ ਵੀ ਕਰਦਾ, ਭਰਮਾਂ ਦਾ ਵੀ ਸ਼ਿਕਾਰ ਹੋ ਜਾਂਦਾ। ਇਸੇ ਤਰ੍ਹਾਂ ਜੀਵਨ ਦੇ ਅੰਦਰ ਇਹ ਜੀਵ ਦੀ ਹਾਲਤ ਹੈ, ਜਦੋਂ ਤੱਕ ਪ੍ਰਾਪਤੀ ਨਹੀਂ ਕਰ ਲੈਂਦਾ, ਉਦੋਂ ਤੱਕ ਮਨ ਦੇ ਵਿੱਚ ਕਈ ਵਾਰ ਸ਼ੰਕੀ ਵੀ ਕਰਦਾ ਕਿ ਰੱਬ ਹੈਗਾ ਵੀ ਆ ਕਿ ਨਹੀਂ ਹੈਗਾ। ਮਰ ਤੇ ਭਰਮ ਰੂਪੀ ਪੜਦਾ ਪੈ ਜਾਂਦਾ ਕਿ ਪਤਾ ਨਹੀਂ ਪਰਮਾਤਮਾ ਕਿੱਥੇ ਵਸਦਾ। ਕਈ ਪ੍ਰਕਾਰ ਦੇ ਭਰਮਾਂ ਦਾ ਸ਼ਿਕਾਰ ਹੋਇਆ, ਸ਼ੰਕਿਆਂ ਦਾ ਸ਼ਿਕਾਰ ਹੋ ਕਰਕੇ ਬਾਰ-ਬਾਰ ਮਨ ਦੇ ਅੰਦਰ ਸ਼ੰਕੇ ਪੈਦਾ ਕਰਦਾ ਰਹਿੰਦਾ ਹੈ। ਪਰ ਜਦੋਂ ਮਹਾਰਾਜ ਕਹਿੰਦੇ ਸਾਖਸ਼ਾਤ ਰੂਪ ਦੇ ਵਿੱਚ ਪਰਮੇਸ਼ਰ ਦੀ ਪ੍ਰਾਪਤੀ ਹੁੰਦੀ ਹੈ, ਤਾਂ ਪਤਾ ਚੱਲਦਾ ਹੈ। ਇਸ ਕਰਕੇ ਹਜੂਰ ਨੇ ਗੁਰਬਾਣੀ ਵਿੱਚ ਫਰਮਾਨ ਕੀਤਾ ਹੈ ਕਿ ਭਾਵੇਂ ਜੋਤ ਰੂਪ ਹੋ ਕਰਕੇ ਹਰ ਘਟ ਦੇ ਅੰਦਰ ਪ੍ਰਕਾਸ਼ ਪਿਆ ਕਰਦਾ ਹੈ, ਸਾਰੇ ਜੀਵਾਂ ਦੇ ਹਿਰਦੇ ਘਰ ਦੇ ਅੰਦਰ ਚੌਂਕੜਾ ਲਗਾ ਕਰਕੇ ਬੈਠਾ ਹੈ, ਪਰ ਹਰ ਇੱਕ ਜੀਵ ਉਸ ਪਰਮਾਤਮਾ ਨੂੰ ਸਾਖਸ਼ਾਤ ਰੂਪ ਦੇ ਵਿੱਚ ਨਹੀਂ ਪ੍ਰਾਪਤ ਪਿਆ ਕਰਦਾ। ਸਾਧ ਸੰਗਤ ਜੀ, ਇਹ ਸੰਸਾਰ ਦੀ ਵਿੱਥ ਏਦਾਂ ਦੀ ਹੈ, ਮਨੁੱਖ ਦੀ ਸੋਚ ਅਜਿਹੀ ਹੈ ਕਿ ਜਿੰਨੀ ਦੇਰ ਤੱਕ ਸਾਹਮਣੇ ਦੇਖ ਨਹੀਂ ਲੈਂਦਾ, ਇਹਨੂੰ ਯਕੀਨ ਨਹੀਂ ਹੁੰਦਾ, ਜਿਹਨੂੰ ਅਸੀਂ ਦ੍ਰਿਸ਼ਟਾਮਾਨ ਕਹਿੰਦੇ ਹਾਂ, ਉਨੀ ਦੇਰ ਤੱਕ ਸੱਚ ਮੰਨਦਾ ਨਹੀਂ, ਜਿੰਨੀ ਦੇਰ ਤੱਕ ਅੱਖਾਂ ਦੇ ਸਾਹਮਣੇ ਪ੍ਰਤੱਖ ਰੂਪ ਦੇ ਵਿੱਚ ਦੇਖ ਨਹੀਂ ਲੈਂਦਾ। ਤੇ ਮਹਾਰਾਜ ਸਤਿਗੁਰੂ ਜੀ ਨੇ ਗੁਰਬਾਣੀ ਵਿੱਚ ਉਚਾਰਨ ਕੀਤਾ ਹੈ, ਉਹਨਾਂ ਨੂੰ ਸਦਾ ਹੀ ਪਰਮਾਤਮਾ ਪ੍ਰਕਾਸ਼ ਸਰੂਪ ਹੈ, ਜੋ ਪਰਮੇਸ਼ਰ ਦੀ ਰਜ਼ਾ ਵਿੱਚ ਹਰ ਸਮੇਂ ਰਾਜੀ ਰਹਿੰਦੇ ਹੈ। ਜਿਨ੍ਹਾਂ ਨੇ ਕਦੇ ਵੀ ਪਰਮਾਤਮਾ ਤੇ ਸ਼ਿਕਵਾ ਨਹੀਂ ਕੀਤਾ, ਕਦੇ ਵੀ ਰੱਬ ਤੇ ਕੋਈ ਗਿਲਾ ਨਹੀਂ ਕੀਤਾ, ਕਦੇ ਵੀ ਪਰਮਾਤਮਾ ਦੇ ਸ਼ਰੀਕ ਨਹੀਂ ਬਣਨਾ ਕੀਤਾ, ਜੀਵਨ ਦੇ ਅੰਦਰ ਦੁੱਖ ਸੁੱਖ ਵੇਲੇ ਸਮਾਨ ਬਿਰਤੀ ਰੱਖ ਕੇ ਪਰਮਾਤਮਾ ਨੂੰ ਚੇਤੇ ਕੀਤਾ ਹੈ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਸਤਿਗੁਰਾਂ ਦੇ ਦਰਸਾਏ ਹੋਏ ਮਾਰਗ ਤੇ ਜਿਨ੍ਹਾਂ ਨੇ ਚੱਲਣਾ ਕੀਤਾ ਹੈ, ਪਰਮਾਤਮਾ ਕਦੇ ਵੀ ਉਹਨਾਂ ਤੋਂ ਦੂਰ ਨਹੀਂ ਜਾਂਦਾ। ਸਦਾ ਹੀ ਸਾਖਸ਼ਾਤ ਰੂਪ ਹੋ ਕਰਕੇ ਪਰਮਾਤਮਾ ਉਹਨਾਂ ਨੂੰ ਦੀਦਾਰ ਬਖਸ਼ਿਸ਼ ਕਰਦਾ ਰਹਿੰਦਾ ਹੈ। ਔਰ ਹਜ਼ੂਰ ਦੇ ਵੀ ਬਚਨ ਹਨ ਗੁਰਬਾਣੀ ਅੰਦਰ, ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਯੁਗਤੀਆਂ ਵੀ ਦੱਸੀਆਂ ਨੇ ਸਾਧ ਸੰਗਤ ਜੀ, ਕਿ ਪਰਮਾਤਮਾ ਇਹ ਜੀਵ ਜੀ ਪਰਮੇਸ਼ਰ ਨੂੰ ਆਪਣੇ ਨਿਕਟਵਰਤੀ ਜਾਣਨਾ ਚਾਹੁੰਦਾ ਹੈ, ਕਿ ਪਰਮਾਤਮਾ ਸਦਾ ਮੇਰੇ ਨੇੜੇ ਹੋ ਕਰਕੇ ਰਹਿਣਾ ਕਰੇ। ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਉਚਾਰਨ ਕੀਤਾ, ਪਰ ਧਨ ਪਰ ਦਾਰਾ ਪਰ ਹਰੀ, ਤਾਂ ਕੈ ਨਿਕਟ ਬਸੈ ਨਰ ਹਰੀ। ਪਰਾਇਆ ਧਨ ਅਤੇ ਪਰਾਇਆ ਤਨ, ਇਹਨਾਂ ਨੂੰ ਜੀਵਨ ਦੇ ਅੰਦਰ ਮਹਾਰਾਜ ਕਹਿੰਦੇ ਤਿਆਗ ਦੇਣਾ ਕਰੇ, ਕਦੇ ਵੀ ਆਪਣੇ ਅੰਦਰ ਇਹਨਾਂ ਦੀ ਮੇਰ ਨਾ ਕਰਨਾ ਕਰੇ, ਪਰਾਏ ਧਨ ਅਤੇ ਪਰਾਏ ਤਨ ਦੀ।
ਹਜ਼ੂਰ ਕਹਿੰਦੇ ਪ੍ਰਮਾਤਮਾ ਸਦਾ ਹੀ ਤੇਰੇ ਨੇੜੇ ਵਸੇਗਾ, ਸਾਖਸ਼ਾਤ ਰੂਪ ਹੋ ਕਰਕੇ ਤੈਨੂੰ ਦੀਦਾਰ ਬਖਸ਼ਿਸ਼ ਕਰੇਗਾ। ਪਰ ਧਨ, ਪਰ ਦਾਰਾ, ਪਰ ਹਰੀ, ਇਹਨਾਂ ਨੂੰ ਵਿਸ਼ੇਸ਼ ਕਰਕੇ ਮਹਾਰਾਜ ਕਹਿੰਦੇ ਜੀਵਨ ਦੇ ਵਿੱਚੋਂ ਤਿਆਗ ਕਰਕੇ ਰੱਖ। ਫਿਰ ਤਾਕੈ ਨਿਕਟ ਬਸੈ ਨਰ ਹਰੀ, ਤਾਂ ਮਹਾਰਾਜ ਕਹਿੰਦੇ ਪਰਮੇਸ਼ਰ ਤੇਰੇ ਨੇੜੇ ਵਸੇਗਾ। ਧੰਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਹਜੂਰ ਨੇ ਬਖਸ਼ਿਸ਼ ਕੀਤੀ ਹੈ, ਹਰ ਸੰਤ ਜਨਾ ਪਹਿ ਆਹ। ਪਰਮਾਤਮਾ ਸੰਤਾਂ ਮਹਾਂਪੁਰਖਾਂ ਦੇ ਨੇੜੇ ਕਿਉਂ ਵਸਦਾ ਹੈ? ਕਿਉਂਕਿ ਤਿਨਾਂ ਨੇ ਸਤਿਗੁਰਾਂ ਦੇ ਦਰਸਾਏ ਹੋਏ ਮਾਰਗ ਤੇ ਚੱਲਣਾ ਕੀਤਾ ਹੈ। ਜਿਵੇਂ ਭਾਈ ਗੁਰਦਾਸ ਸਾਹਿਬ ਜੀ ਨੇ ਗੁਰਮਤਿ ਦਾ ਅਸੂਲ ਜੀਵਨ ਦੇ ਅੰਦਰ ਸਾਨੂੰ ਬਖਸ਼ਿਸ਼ ਕੀਤਾ ਹੈ, ਏਕਾ ਨਾਰੀ ਜਦੀ ਹੋਏ, ਪਰ ਨਾਰੀ ਧੀ ਭੈਣ ਵਖਾੜੈ, ਦੇਖ ਪਰਾਈਆ ਚੰਗੀਆ, ਮਾਵਾ ਭੈਣਾ ਧੀਆ ਜਾੜੈ। ਹੇ ਗੁਰਸਿੱਖ, ਜੀਵਨ ਦਾ ਇਹ ਅਸੂਲ ਬਣਾਉਣਾ ਕਰ, ਇਹ ਧਰਮ ਦੀ ਮਰਜ਼ਾਦਾ ਦੇ ਦਾਇਰੇ ਵਿੱਚ ਰਹਿ ਕਰਕੇ ਜੀਵਨ ਨਿਰਵਾਹ ਕਰ। ਪਰਮਾਤਮਾ ਕਦੇ ਤੇਰੇ ਤੋਂ ਦੂਰ ਨਹੀਂ ਜਾਣ ਵਾਲਾ। ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਵੀ ਸਾਧ ਸੰਗਤ ਜੀ ਮਰਜ਼ਾਦਾ ਦ੍ਰਿੜ ਕਰਵਾਈ ਹੈ ਗੁਰਸਿੱਖ ਦੇ ਜੀਵਨ ਅੰਦਰ, ਕਿ ਆਪ ਤੋਂ ਵੱਡਿਆਂ ਨੂੰ ਮਾਤਾਵਾਂ ਦੇ ਸਮਾਨ ਸਮਝਣਾ, ਔਰ ਬਰਾਬਰ ਦੀਆਂ ਨੂੰ ਭੈਣਾਂ ਤੇ ਆਪ ਤੋਂ ਛੋਟਿਆਂ ਨੂੰ ਧੀਆਂ ਦੇ ਸਮਾਨ ਜਾਣਨਾ। ਇਸੇ ਤਰ੍ਹਾਂ ਸਾਧ ਸੰਗਤ ਜੀ ਗੁਰਸਿੱਖ ਬੀਬੀਆਂ ਦੇ ਲਈ ਵੀ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਇਹੀ ਉਪਦੇਸ਼ ਹੈ, ਆਪ ਤੋਂ ਵੱਡਿਆਂ ਨੂੰ ਪਿਤਾ ਸਮਾਨ ਜੇ ਬਰਾਬਰ ਦੇ ਹਨ ਤੇ ਉਹਨਾਂ ਨੂੰ ਭਰਾਵਾਂ ਦੇ ਸਮਾਨ ਜਾਣਨਾ, ਤੇ ਆਪ ਦੇ ਛੋਟਿਆਂ ਨੂੰ ਪੁੱਤਰ ਦੇ ਸਮਾਨ ਜਾਣਨਾ। ਇਹ ਸਾਧ ਸੰਗਤ ਜੀ ਸਤਿਗੁਰਾਂ ਦੀ ਦਰਸਾਈ ਹੋਈ ਮਰਜ਼ਾਦਾ ਹੈ। ਜੇ ਤਾਂ ਇਸ ਦੇ ਦਾਇਰੇ ਵਿੱਚ ਰਹਿ ਕਰਕੇ ਜੀਵਨ ਨਿਰਵਾਹ ਕਰਦਾ ਹੈ, ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਪ੍ਰਮਾਤਮਾ ਸਦਾ ਹੀ ਫਿਰ ਉਹਨਾਂ ਦੇ ਨੇੜੇ ਵਸਦਾ ਹੈ। ਗਰੀਬ ਨਵਾਜ ਧੰਨ ਗੁਰੂ ਅਰਜਨ ਦੇਵ ਸਾਹਿਬ ਪਾਤਸ਼ਾਹ ਜੀ ਉਚਾਰਨ ਕਰ ਰਹੇ ਨੇ, ਖੋਜਤ ਖੋਜਤ ਖੋਜ ਵਿਚਾਰਿਓ। ਕਹਿੰਦੇ ਅਸਾਂ ਨੇ ਖੋਜਦਿਆਂ ਇਹ ਵਿਚਾਰ ਕੀਤੀ ਹੈ, ਇਹ ਤਤ ਕੱਢਿਆ ਹੈ, ਹਰ ਸੰਤ ਜਨਾ ਪਹਿ ਆਹਾ, ਕਿ ਪਰਮੇਸ਼ਰ ਆਪਣੇ ਪਿਆਰਿਆਂ ਦੇ ਸਦਾ ਹੀ ਨੇੜੇ ਵਸਦਾ ਹੈ। ਪ੍ਰਭ ਜੀ ਵਸਹਿ ਸਾਧ ਕੀ ਰਸਨਾ, ਪਰਮਾਤਮਾ ਦਾ ਸਦਾ ਹੀ ਸਾਧੂ ਦੀ ਰਸਨਾ ਤੇ ਨਿਵਾਸ ਰਹਿੰਦਾ ਹੈ। ਤਾਂ ਹੀ ਸਾਧ ਸੰਗਤ ਜੀ ਪੂਰਨ ਸਾਧੂ ਦੀ ਰਸਨਾ ਤੋਂ ਨਿਕਲੇ ਹੋਏ ਬਚਨ ਨੂੰ ਕੋਈ ਟਾਲ ਨਹੀਂ ਸਕਦਾ। ਸਤਿਗੁਰੂ ਜੀ ਦਾ ਗੁਰਬਾਣੀ ਵਿੱਚ ਮੁੱਖ ਵਾਕ ਹੈ, ਗਿਰ ਬਸਦਾ ਜਲ ਪਵਨ ਜਾਏਗੋ, ਇੱਕ ਸਾਧ ਬਚਨ ਅਟਲਾਦਾ। ਸਾਧ ਸੰਗਤ ਜੀ ਵੱਡੇ ਵੱਡੇ ਪਹਾੜ ਟਹਿ ਹੋ ਸਕਦੇ ਐ, ਔਰ ਧਰਤੀ ਵੀ ਸਾਧ ਸੰਗਤ ਜੀ ਗਰਕ ਹੋ ਸਕਦੀ ਐ, ਤਤ ਜਿਹੜੇ ਹਨ ਇਧਰ ਦੇ ਉਧਰ ਹੋ ਸਕਦੇ ਐ, ਪਰ ਸਾਧੂ ਦੀ ਰਸਨਾ ਤੋਂ ਨਿਕਲੇ ਹੋਏ ਬਚਨ ਨਹੀਂ ਕਦੇ ਵੀ ਟਲ ਸਕਦਾ, ਉਹਨੂੰ ਕੋਈ ਟਾਲ ਹੀ ਨਹੀਂ ਸਕਦਾ। ਅਟਲਾਦਾ ਨਾ ਟਲਣ ਵਾਲਾ ਬਚਨ ਹੁੰਦਾ ਪਰਮੇਸ਼ਰ ਦੇ ਪਿਆਰੇ ਦੀ ਰਸਨਾ ਤੋਂ ਨਿਕਲਿਆ ਹੋਇਆ ਜਿਹੜਾ ਬਚਨ ਹੈ। ਕਿਉਂਕਿ ਸਾਧੂ ਦੀ ਰਸਨਾ ਤੋਂ ਨਿਕਲਿਆ ਹੋਇਆ ਬਚਨ ਜਾਣੋ ਕਿ ਰੱਬ ਦਾ ਬਚਨ ਹੁੰਦਾ ਹੈ। ਪ੍ਰਭ ਜੀ ਵਸਹਿ ਸਾਧ ਕੀ ਰਸਨਾ, ਜੇ ਪਰਮਾਤਮਾ ਸਾਧੂ ਦੀ ਰਸਨਾ ਤੇ ਵਸਦਾ ਹੈ ਤੇ ਫਿਰ ਉਹ ਬਚਨ ਵੀ ਤਾਂ ਪਰਮਾਤਮਾ ਦਾ ਹੀ ਹੋਇਆ। ਇਸ ਕਰਕੇ ਮਹਾਰਾਜ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਹਨ, ਮਨ ਕਰਕੇ ਬਾਣੀ ਕਰਕੇ ਸਰੀਰ ਕਰਕੇ ਵਿਚਾਰਨਾ ਕਰ। ਹੇ ਜੀਵ ਹਰ ਸੰਤ ਜਨਾ ਪਹਿ ਆਹਾ, ਹਰੀ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਆਪਣੇ ਪਿਆਰਿਆਂ ਦੇ ਸਤਿਪੁਰਸ਼ਾਂ ਦੇ ਸਦਾ ਹੀ ਨੇੜੇ ਵਸਦਾ ਹੈ। ਤਿਨਾ ਪ੍ਰਾਪਤ ਇਹੋ ਨਿਦਾਨਾ, ਜੀਵਨ ਦੇ ਅੰਦਰ ਉਹਨਾਂ ਨੂੰ ਮਹਾਰਾਜ ਕਹਿੰਦੇ ਇੱਕ ਖਜ਼ਾਨਾ ਮਿਲਿਆ ਹੈ, ਸਤਿਪੁਰਸ਼ਾਂ ਦੀ ਸੰਗਤ ਵਿੱਚ ਮਿਲਣੇ ਦਾ। ਜਿਨ ਕੈ ਕਰਮ ਲਿਖਾਹਾ, ਜਿਨ੍ਹਾਂ ਦੇ ਤੁਰੋਂ ਹੀ ਪ੍ਰਮਾਤਮਾ ਨੇ ਨਿਸ਼ਕਾਮ ਕਰਮਾਂ ਦੀ ਲਿਖਤ ਲਿਖ ਕਰਕੇ ਪਾ ਦਿੱਤੀ ਸੀ। ਪੂਰਬਲੇ ਜਨਮ ਦੇ ਵਿੱਚ ਜਿਨ੍ਹਾਂ ਨੇ ਨਿਸ਼ਕਾਮ ਕਰਮ ਕੀਤੇ ਸਨ, ਤਿਨਾਂ ਨੂੰ ਇਸ ਜਨਮ ਦੇ ਅੰਦਰ ਪ੍ਰਮਾਤਮਾ ਨੇ ਸਤਿਪੁਰਸ਼ਾਂ ਦੀ ਭਲੇ ਪੁਰਸ਼ਾਂ ਦੀ ਸੰਗਤ ਬਖਸ਼ੀ ਹੈ। ਸਾਧ ਸੰਗਤ ਜੀ ਭਾਵੇਂ ਜੀਵਨ ਦੇ ਅੰਦਰ ਭਾਵੇਂ ਉੱਚੇ ਕੁਲ ਦੇ ਵੀ ਜਨਮ ਹੋ ਜਾਵੇ, ਬਹੁਤੇ ਧਨ ਪਦਾਰਥ ਵੀ ਹੋਣ, ਪਰ ਸਾਧ ਸੰਗਤ ਜੀ ਜੇ ਸੰਗਤ ਮਾੜੀ ਮਿਲ ਜਾਵੇ ਨਾ, ਜੀਵਨ ਬਰਬਾਦ ਹੋ ਜਾਂਦਾ ਹੈ। ਇਸ ਕਰਕੇ ਮਹਾਰਾਜ ਕਹਿੰਦੇ ਜਿਨ੍ਹਾਂ ਦੇ ਪ੍ਰਮਾਤਮਾ ਨੇ ਤੁਰੋਂ ਹੀ ਚੰਗੇ ਕਰਮ ਲਿਖ ਕਰਕੇ ਪਾਏ ਸਨ, ਤਿਨਾਂ ਨੂੰ ਜੀਵਨ ਦੇ ਅੰਦਰ ਪਰਮੇਸ਼ਰ ਦੇ ਪਿਆਰਿਆਂ ਦੀ ਸਤਿਪੁਰਸ਼ਾਂ ਦੀ ਸੰਗਤ ਦਾ ਇਹ ਵੱਡਾ ਖਜ਼ਾਨਾ ਹੀ ਮਹਾਰਾਜ ਕਹਿੰਦੇ ਪ੍ਰਾਪਤ ਹੋ ਗਿਆ ਹੈ। ਖਜ਼ਾਨਾ ਕਿਵੇਂ ਹੈ ਸਾਧ ਸੰਗਤ ਜੀ? ਜਿੱਥੇ ਪਰਮੇਸ਼ਰ ਦੇ ਪਿਆਰੇ ਸਤਿਪੁਰਸ਼ ਨਾਮ ਜਪਦੇ ਆ,
ਉੱਥੇ ਹੋਰ ਵੀ ਜੀਵਾਂ ਨੂੰ ਪ੍ਰੇਰਿਤ ਕਰ ਕਰਕੇ ਨਾਮ ਜਪਾਉਂਦੇ ਹਨ। ਜਿੱਥੇ ਆਪ ਨਾਮ ਜਪਣਾ, ਸੇਵਾ ਤੇ ਸਿਮਰਨ ਕਰਨਾ ਹੈ, ਉੱਥੇ ਹੋਰ ਜੀਵਾਂ ਨੂੰ ਭੁੱਲੇ ਭਟਕਿਆਂ ਨੂੰ ਸਿੱਧੇ ਰਸਤੇ ਪਾਉਣ ਦੇ ਵਾਸਤੇ ਪ੍ਰੇਰਿਤ ਕਰਨਾ ਕਿ ਭਲਿਆ ਸੇਵਾ ਕਰਿਆ ਕਰ, ਸਿਮਰਨ ਕਰਿਆ ਕਰ, ਤੇਰਾ ਜੀਵਨ ਸਫਲ ਹੋ ਜਾਵੇਗਾ। ਮਹਾਰਾਜ ਸਾਡੇ ਇਹ ਕਾਰਜਾਂ ਦੇ ਵਿੱਚ ਬੜੇ ਵਿਘਨ ਪੈਂਦੇ ਆ। ਕਈ ਵਾਰ ਕਈ ਪ੍ਰੇਮੀ ਆ ਕਰਕੇ ਸੰਗਤ ਬੇਨਤੀ ਕਰਦੇ ਆ ਤੇ ਫਿਰ ਸਤਿਪੁਰਸ਼ਾਂ ਦਾ ਸੁਭਾਅ ਹੁੰਦਾ ਹੈ ਕਿ ਭਲਿਆ ਨਾਮ ਜਪਣ ਦੇ ਨਾਲ ਹੀ ਸਾਰੇ ਕਾਰਜ ਰਾਸ ਆਉਂਦੇ ਆ। ਪਰਮੇਸ਼ਰ ਦੇ ਨਾਮ ਤੋਂ ਵੱਡੀ ਕੋਈ ਦੁਨੀਆ ਦੀ ਸ਼ਕਤੀ ਨਹੀਂ ਹੈ। ਤੇ ਕਈ ਵਾਰ ਸਾਧ ਸੰਗਤ ਜੀ ਅਸੀਂ ਭੋਲੇ ਭਾਲੇ ਸੁਭਾਅ ਵਾਲੇ ਬੇਸਮਝ ਹੋਣੇ ਕਰਕੇ ਇਦਾਂ, ਕਿਉਂਕਿ ਜਿੱਦਾਂ ਦੀ ਜੀਵਨ ਦੇ ਅੰਦਰ ਸੰਗਤ ਮਿਲੀ ਹੋਵੇ ਨਾ, ਇਹ ਸੁਭਾਵਿਕ ਹੀ ਹੈ। ਉਸੇ ਤਰ੍ਹਾਂ ਸੁਭਾਅ ਦੇ ਨਾਲ ਹੀ ਅਸੀਂ ਜਾ ਕਰਕੇ ਕਹਿੰਦੇ ਜੀ ਸਾਨੂੰ ਕੋਈ ਮੰਤਰ ਦੇਵੋ, ਕੋਈ ਸ਼ਬਦ ਦੇਵੋ, ਪਰ ਇਹ ਸਾਧ ਸੰਗਤ ਜੀ ਇਹ ਜੀਵਨ ਦਾ ਅਸੂਲ ਨਹੀਂ ਹੈ। ਪਰ ਪੂਰਨ ਸਤਿਪੁਰਸ਼ਾਂ ਦਾ ਸੁਭਾਅ ਹੁੰਦਾ ਹੈ ਕਿ ਭਾਈ ਸ਼ਬਦ ਦੀ ਦਾਤ ਕੇਵਲ ਪੰਜ ਪਿਆਰੇ ਸਹਿਬਾਨ ਹੀ ਦੇ ਸਕਦੇ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਹਜ਼ੂਰੀ ਅੰਦਰ ਮੂਲ ਮੰਤਰ ਗੁਰ ਮੰਤਰ ਦੀ ਦਾਤ, ਇਹ ਸ਼ਬਦ ਦੀ ਦਾਤ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਤੋਂ ਪ੍ਰਾਪਤ ਹੁੰਦੀ ਹੈ। ਔਰ ਹਜ਼ੂਰ ਜਿਵੇਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਉਪਦੇਸ਼ ਬਖਸ਼ਿਸ਼ ਕੀਤਾ ਹੈ, ਮਹਾਰਾਜ ਕਹਿੰਦੇ ਸਤਿਗੁਰਾਂ ਦੇ ਦਰਸਾਏ ਹੋਏ ਮਾਰਗ ਤੇ ਚੱਲਣ ਵਾਲੇ ਜੋ ਪਰਮੇਸ਼ਰ ਦੇ ਪਿਆਰੇ ਸਤਿਪੁਰਸ਼ ਹਨ, ਪਰਮਾਤਮਾ ਸਦਾ ਹੀ ਉਹਨਾਂ ਦੇ ਪਾਸ ਵਸਦਾ ਹੈ ਤੇ ਉਹਨਾਂ ਦੀ ਸੰਗਤ ਦਾ ਲਾਹਾ, ਇਹ ਵੱਡਾ ਖਜ਼ਾਨਾ ਤਿੰਨਾਂ ਨੂੰ ਜੀਵਨ ਦੇ ਅੰਦਰ ਪ੍ਰਾਪਤ ਹੋਇਆ ਹੈ। ਪਰਮੇਸ਼ਰ ਨੇ ਜਿਨ੍ਹਾਂ ਦੇ ਤੁਰੋਂ ਹੀ ਮਸਤਕ ਦੇ ਚੰਗੇ ਲੇਖ ਲੇਖ ਕਰਕੇ ਪਾ ਦਿੱਤੇ ਸਨ। ਸੇ ਬੜ ਭਾਗੀ ਸੇ ਪਤਿਵੰਤੇ। ਮਹਾਰਾਜ ਸਾਹਿਬ ਜੀ ਕਹਿੰਦੇ ਗੁਰਸਿੱਖੋ ਉਹ ਵੱਡਿਆਂ ਭਾਗਾਂ ਵਾਲੇ ਗੁਰਸਿੱਖ ਹਨ। ਸੇ ਪਤਵੰਤੇ ਉਹ ਸੱਚੀ ਪਤ ਇੱਜ਼ਤ ਵਾਲੇ ਹਨ। ਸੇ ਪੂਰੇ ਸਾਹਾ ਉਹ ਹੀ ਸਭ ਤੋਂ ਵੱਡੇ ਤੇ ਪੂਰਨ ਸ਼ਾਹੂਕਾਰ ਹਨ। ਸੁੰਦਰ ਸੁਗੜ ਸਰੂਪ ਤੇ ਨਾਨਕ। ਧੰਨ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਹਨ, ਉਹਨਾਂ ਨੂੰ ਪ੍ਰਮਾਤਮਾ ਨੇ ਹਿਰਦੇ ਦੀ ਸੁੰਦਰਤਾ ਬਖਸ਼ਿਸ਼ ਕੀਤੀ ਹੈ। ਔਰ ਇਸੇ ਪ੍ਰਕਾਰ ਸੁਗੜ ਸ੍ਰੇਸ਼ਟ ਸ਼ੁਭ ਗੁਣਾਂ ਦੀ ਘਾੜਤ ਨੂੰ ਘੜਨ ਵਾਲੇ ਹਨ। ਐਸਾ ਪ੍ਰਮਾਤਮਾ ਨੇ ਤਿਨਾਂ ਨੂੰ ਜੀਵਨ ਦੇ ਅੰਦਰ ਆਪਣੇ ਸਰੂਪ ਦੀ ਦਾਤ ਬਖਸ਼ਿਸ਼ ਕੀਤੀ ਹੈ। ਜਿਨ ਹਰ ਹਰ ਨਾਮ ਵਿਸਾਹਾ। ਜਿਨ੍ਹਾਂ ਨੇ ਹਰੀ ਅਕਾਲ ਪੁਰਖ ਪਰਮੇਸ਼ਰ ਦੇ ਨਾਮ ਨੂੰ ਵਿਸਾਹਾ ਖਰੀਦਿਆ ਹੈ ਪ੍ਰੇਮ ਦੀ ਭੇਟਾ ਦੇ ਕਰਕੇ। ਮਨ ਬਾਣੀ ਸਰੀਰ ਮਹਾਰਾਜ ਸਾਹਿਬ ਜੀ ਦੀ ਚਰਨਾਂ ਵਿੱਚ ਪਰਾਇਣ ਕਰਕੇ ਸਤਿਗੁਰੂ ਜੀ ਦੀ ਸਨਮੁਖ ਹੋ ਕਰਕੇ ਮਹਾਰਾਜ हे ਗਰੀਬ ਨਵਾਜ ਸਤਿਗੁਰੂ ਜੀ ਇਹ ਮਨ ਬਾਣੀ ਸਰੀਰ ਆਪ ਜੀ ਦਾ ਬਖਸ਼ਿਸ਼ ਕੀਤਾ ਹੋਇਆ ਹੈ। ਸਤਿਗੁਰਾਂ ਦੇ ਪਾਏ ਹੋਏ ਪੂਰਨਿਆਂ ਤੇ ਮਹਾਰਾਜ ਸਾਹਿਬ ਜੀ ਦੀ ਦਰਸਾਏ ਹੋਏ ਮਾਰਗ ਤੇ ਚੱਲਦੇ ਹੋਇਆ ਤਨ ਮਨ ਧਨ ਸਭ ਸੌਪ ਗੁਰ ਕਉ ਹੁਕਮ ਮੰਨਿਆ ਪਾਈਐ। ਸਤਿਗੁਰੂ ਜੀ ਦੇ ਹੁਕਮ ਅਨੁਸਾਰ ਜੀਵਨ ਨਿਰਵਾਹ ਕੀਤਾ ਹੈ। ਮਹਾਰਾਜ ਸਾਹਿਬ ਜੀ ਕਹਿੰਦੇ ਹਨ, ਜਿਨ ਹਰ ਹਰ ਨਾਮ ਵਿਸਾਹਾ, ਜਿਨ੍ਹਾਂ ਨੇ ਪਰਮੇਸ਼ਰ ਦੇ ਨਾਮ ਤੇ ਭਰੋਸਾ ਰੱਖਿਆ ਤੇ ਇਹਨਾਂ ਜੀਵਨ ਦੇ ਅੰਦਰ ਕਿੰਨੀਆਂ ਵੱਡੀਆਂ ਦਾਤਾਂ ਪ੍ਰਾਪਤ ਹੋਈਆਂ। ਮਹਾਰਾਜ ਕਹਿੰਦੇ ਸੇ ਬਟ ਭਾਗੀ ਉਹ ਵੱਡਿਆਂ ਭਾਗਾਂ ਵਾਲੇ ਨੇ, ਸੇ ਪਤਵੰਤੇ ਉਹ ਸੱਚੀ ਪਤ ਇੱਜ਼ਤ ਵਾਲੇ ਐ। ਔਰ ਇਸੇ ਪ੍ਰਕਾਰ ਸੇ ਪੂਰੇ ਸਾਹਾ ਉਹ ਸਭ ਤੋਂ ਵੱਡੇ ਸ਼ਾਹੂਕਾਰ ਨੇ, ਜਿਨ੍ਹਾਂ ਕੋਲ ਪਰਮੇਸ਼ਰ ਦਾ ਨਾਮ ਰੂਪੀ ਧਨ ਆ ਗਿਆ, ਜਿਨ੍ਹਾਂ ਨੇ ਜੀਵਨ ਦੇ ਅੰਦਰ ਵਾਹਿਗੁਰੂ ਦੇ ਨਾਮ ਰੂਪੀ ਧਨ ਨੂੰ ਇਕੱਤਰ ਕੀਤਾ ਹੈ। ਦੁਨਿਆਵੀ ਧਨ ਤਾਂ ਭਾਵੇਂ ਸੰਸਾਰ ਦੇ ਜੀਵਾਂ ਦੇ ਕੋਲ ਬਹੁਤ ਹੈ। ਸਾਧ ਸੰਗਤ ਜੀ ਜਿਵੇਂ ਕਿਸੇ ਕੋਲ ਬਹੁਤਾ ਧਨ ਹੋਵੇ ਤੇ ਸੰਸਾਰ ਦੇ ਲੋਕ ਉਹਨੂੰ ਸ਼ਾਹੂਕਾਰ ਜਾਂ ਧਨਾਢ ਪੁਰਸ਼ ਆਖਦੇ ਆ, ਪਰ ਮਹਾਰਾਜ ਸੱਚੇ ਪਾਤਸ਼ਾਹ ਹਜੂਰ ਨੇ ਗੁਰਬਾਣੀ ਅੰਦਰ ਬਚਨ ਕੀਤੇ ਹਨ, ਉਹ ਅਸਲ ਸ਼ਾਹੂਕਾਰ ਹੈ, ਅਸਲ ਉਹ ਧਨਾਢ ਪੁਰਸ਼ ਹੈ ਜਿਸ ਨੂੰ ਜੀਵਨ ਦੇ ਅੰਦਰ ਪਰਮੇਸ਼ਰ ਦਾ ਨਾਮ ਰੂਪੀ ਧਨ ਪ੍ਰਾਪਤ ਹੋਇਆ ਹੈ। ਕਿਉਂਕਿ ਦੁਨਿਆਵੀ ਧਨ ਕਦੇ ਆ ਜਾਂਦਾ, ਕਦੇ ਚਲਾ ਜਾਂਦਾ, ਕਦੇ ਘਟ ਜਾਂਦਾ, ਕਦੇ ਵੱਧ ਜਾਂਦਾ ਆਦੇ ਉਸ ਨੂੰ ਚੋਰ ਚੁਰਾ ਵੀ ਲੈਂਦਾ, ਅੱਗ ਸਾੜ ਵੀ ਦਿੰਦੀ, ਪਾਣੀ ਡੋਬ ਵੀ ਦਿੰਦਾ। ਪਰ ਸਾਧ ਸੰਗਤ ਜੀ ਪਰਮੇਸ਼ਰ ਦਾ ਨਾਮ ਰੂਪੀ ਧਨ ਨੂੰ ਨਾ ਚੋਰ ਚੁਰਾ ਸਕਦਾ, ਨਾ ਅੱਗ ਸਾੜ ਸਕਦੀ, ਨਾ ਪਾਣੀ ਡੋਬ ਸਕਦਾ ਹੈ। ਐਸਾ ਸਭ ਤੋਂ ਵੱਡਾ ਤੇ ਪਰਮ ਲਾਹਾ ਹੈ ਪਰਮੇਸ਼ਰ ਦੇ ਨਾਮ ਦਾ।
ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਕਹਿੰਦੇ ਹਨ, ਜਿਨ੍ਹਾਂ ਨੇ ਪਰਮੇਸ਼ਰ ਦੇ ਨਾਮ ਤੇ ਭਰੋਸਾ ਰੱਖਿਆ ਹੈ ਅਥਵਾ ਸਤਿਗੁਰੂ ਜੀ ਦੀ ਸ਼ਰਨ ਵਿੱਚ ਆ ਕਰਕੇ ਮਹਾਰਾਜ ਸਾਹਿਬ ਜੀ ਨੂੰ ਪ੍ਰੇਮ ਰੂਪੀ ਭੇਟਾ ਦੇ ਕਰਕੇ ਨਾਮ ਦਾ ਇੱਕ ਖਜ਼ਾਨਾ ਜਿਨ੍ਹਾਂ ਨੇ ਖਰੀਦ ਲੈਣਾ ਕੀਤਾ ਹੈ, ਹਜ਼ੂਰ ਕਹਿੰਦੇ ਸਭ ਤੋਂ ਵੱਡੇ ਤੇ ਪਰਮ ਉਹ ਸੰਸਾਰ ਦੇ ਜੀਵ ਹਨ। ਦੇਵ ਗੰਧਾਰੀ ਪੰਜਵਾ, ਮਨ ਕਹਿ ਅਹੰਕਾਰ ਅਫਾਰਾ। ਸਤਿਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਮਨ ਨੂੰ ਸੰਬੋਧਨ ਕਰਦੇ ਹੋਏ ਸਾਨੂੰ ਉਪਦੇਸ਼ ਦੇ ਰਹੇ ਹਨ। ਇਹ ਗੁਰਸਿੱਖ ਹਰ ਸਮੇਂ ਆਪਣੇ ਮਨ ਨੂੰ ਸਮਝਾਉਂਦਾ ਰਿਹਾ ਕਰ, ਹੇ ਮੇਰੇ ਪਿਆਰੇ ਮਨਾ, ਤੂੰ ਐਵੇਂ ਕਿਉਂ ਬਾਰ-ਬਾਰ ਹੰਕਾਰ ਦੇ ਨਸ਼ੇ ਵਿੱਚ ਆਫਰਿਆ ਫਿਰਦਾ? ਹੰਕਾਰ ਦਾ ਹਰ ਸਮੇਂ ਤੈਨੂੰ ਅਫਰੇਵਾ ਹੀ ਹੋਇਆ ਰਹਿੰਦਾ ਹੈ, ਹਰ ਸਮੇਂ ਹੰਕਾਰ ਹੀ ਕਰਦਾ ਰਹਿੰਦਾ ਹੈ। ਕਦੇ ਸੰਸਾਰ ਦੇ ਧਨ ਪਦਾਰਥਾਂ ਦਾ, ਕਦੇ ਗੁਣਾਂ ਦਾ, ਕਦੇ ਗਿਆਨ ਦਾ, ਕਦੇ ਆਪਣੀਆਂ ਸਿਆਣਪਾਂ ਚਤੁਰਾਈਆਂ ਦਾ, ਔਰ ਇਸ ਪ੍ਰਕਾਰ ਆਪਣੇ ਸਰੀਰ ਦਾ ਹੀ ਹਰ ਸਮੇਂ ਤੂੰ ਹੰਕਾਰ ਕਰਦਾ ਰਹਿੰਦਾ, ਜਿਹੜਾ ਕਿ ਨਾਸ਼ਵਾਨ ਹੈ। ਜਿਸ ਦਾ ਵੀ ਸੰਸਾਰ ਦੇ ਪੱਖ ਦੇ ਵਿੱਚ ਤੂੰ ਬਾਰ-ਬਾਰ ਹੰਕਾਰ ਕਰਦਾ ਹੈ, ਜੋ ਕੁਝ ਅੱਖਾਂ ਦੇ ਨਾਲ ਦਿਸਦਾ ਹੈ, ਜੋ ਕੁਝ ਸੁਣਦਾ ਹੈ, ਜੋ ਜੀਵਨ ਦੇ ਅੰਦਰ ਤੈਨੂੰ ਪ੍ਰਾਪਤ ਹੋਇਆ ਹੈ, ਜਾਂ ਫਿਰ ਜਿਸ ਨੂੰ ਪਾਉਣ ਦੇ ਵਾਸਤੇ ਤੂੰ ਬਾਰ-ਬਾਰ ਯਤਨਸ਼ੀਲ ਹੋਇਆ ਫਿਰਦਾ ਹੈ, ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਸਭ ਕੁਝ ਨਾਸ਼ਵਾਨ ਹੈ, ਸਭ ਕੁਝ ਬਿਨਸਨਹਾਰਾ ਹੈ। ਜੋ ਉਪਜਿਓ ਸੋ ਬਿਨਸ ਹੈ, ਪਰੋ ਆਜ ਕੇ ਕਾਲ, ਨਾਨਕ ਹਰ ਗੁਣ ਗਾਏ ਲੈ, ਛਾੜ ਸਗਲ ਜੰਜਾਰ। ਜੋ ਕੁਝ ਪੈਦਾ ਹੋਇਆ ਸਭ ਕੁਝ ਬਿਨਸਨਹਾਰਾ ਹੈ, ਤੇ ਇਸ ਕਰਕੇ ਇਹ ਮਨ ਕਹਿ ਅਹੰਕਾਰ ਅਫਾਰਾ। ਅਫਾਰਾ ਤੋਂ ਭਾਵ ਆਫਰਿਆ ਫਿਰਦਾ ਹੰਕਾਰ ਦੇ ਨਸ਼ੇ ਵਿੱਚ। ਦੁਰਗੰਧ ਅਪਵਿੱਤਰ ਅਪਾਵਨ ਪੀਤਰ। ਜੇ ਸਰੀਰ ਦੇ ਹੰਕਾਰ ਦੇ ਵਿੱਚ ਆਫਰਿਆ ਫਿਰਦਾ ਹੈ, ਇਹਦੇ ਵਿੱਚ ਹੈ ਕੀ ਹੈ? ਦੁਰਗੰਧ ਦੁਰਗੰਧੀ ਹੈ, ਤੇ ਸਾਧ ਸੰਗਤ ਜੀ ਅਪਵਿੱਤਰਤਾ ਹੈ, ਮਲੀਨਤਾ ਹੈ। ਹੋਰ ਇਹਦੇ ਵਿੱਚ ਹੈ ਕੀ ਹੈ? ਮਹਾਰਾਜ ਕਹਿੰਦੇ ਜਿਹਦਾ ਤੂੰ ਹਰ ਸਮੇਂ ਹੰਕਾਰ ਹੀ ਕਰਦਾ ਰਹਿੰਦਾ ਹੈ। ਸਤਿਗੁਰੂ ਜੀ ਦੇ ਵਚਨ ਹਨ ਗੁਰਬਾਣੀ ਅੰਦਰ, ਮਹਾਰਾਜ ਸਾਹਿਬ ਜੀ ਨੇ ਉਚਾਰਨ ਕੀਤਾ ਹੈ, ਹੇ ਪ੍ਰਾਣਾ ਧਾਰੀ ਜੀਵ, ਬਿਸ਼ਟਾ ਅਸਤ ਪ੍ਰੇਟੇ ਚਾਮ, ਇਸ ਉਪਰਲੇ ਲਾਖਿਓ ਗੁਮਾਨ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਹਨ, ਬਿਸ਼ਟਾ ਗੰਦਗੀ ਹੈ, ਰਗਤ ਖੂਨ ਹੈ, ਔਰ ਇਸੇ ਪ੍ਰਕਾਰ ਜੋ ਜਿਹੜੇ ਹੱਡੀਆਂ ਨੇ ਇਹ ਸਰੀਰ ਦੇ ਅੰਦਰ ਹੋਰ ਹੈ ਕੀ ਹੈ? ਤੇ ਚਰਮ ਪਰੇਟੇ ਚਾਮ, ਜਿਹੜਾ ਚਾਮ ਹੈ ਉਹਦਾ ਮਹਾਰਾਜ ਕਹਿੰਦੇ ਉੱਪਰ ਪੋਚਾ ਮਾਰਿਆ ਹੋਇਆ ਪਰਮਾਤਮਾ ਨੇ। ਇਸ ਉੱਪਰਲੇ ਲਾਖਿਓ ਗੁਮਾਨ, ਤੇ ਇਸ ਸਰੀਰ ਦੇ ਉੱਪਰ ਹੀ ਤੂੰ ਹਰ ਸਮੇਂ ਗੁਮਾਨ ਕਰਦਾ ਰਹਿੰਦਾ ਹੈ, ਹੰਕਾਰ ਕਰਦਾ ਰਹਿੰਦਾ ਹੈ। ਔਰ ਸਤਿਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਦਾ ਬਚਨ ਹੈ, ਜੇ ਸਰੀਰ ਦੇ ਨਾਲ ਮਹਾਰਾਜ ਕਹਿੰਦੇ ਕਿੰਨੇ ਕਿੰਨੇ ਸੁਗੰਧੀ ਵਾਲੇ, ਕਿੰਨੇ ਕਿੰਨੇ ਸੁਹਾਪਣ ਵਾਲੇ, ਕਿੰਨੇ ਸੋਹਣੇ ਜਿਹੜੇ ਫੁੱਲ ਮਾਲਾ ਬਣਾ ਕਰਕੇ ਗਲ ਵਿੱਚ ਪਾ ਦਈਏ, ਸਾਧ ਸੰਗਤ ਜੀ ਉਹ ਵੀ ਨੇਸ ਤੋਂ ਨਾਬੂਦ ਹੋ ਜਾਂਦੇ, ਉਹਨਾਂ ਵਿੱਚੋਂ ਵੀ ਬਦਬੂ ਆਉਣ ਲੱਗ ਪੈਂਦੀ ਹੈ। ਕਿੰਨੀ ਅਪਵਿੱਤਰ ਦੇਹੀ ਹੈ, ਕਿੰਨੀ ਮਲੀਨ ਹੈ, ਜਿਸ ਦੇ ਨਾਲ ਖੁਸ਼ਬੂ ਵਾਲੇ ਸੁਗੰਧੀਦਾਰ ਫੁੱਲ ਵੀ ਜਿਹੜੇ ਸਪਰਸ਼ ਹੋਣੇ ਕਰਕੇ ਉਹ ਵੀ ਬਦਬੂ ਛੱਡਣ ਲੱਗ ਪੈਂਦੇ ਹੈ, ਉਹਨਾਂ ਦੇ ਵਿੱਚੋਂ ਵੀ ਬਦਬੂ ਪੈਦਾ ਹੋਣ ਲੱਗ ਪੈਂਦੀ ਹੈ। ਮਹਾਰਾਜ ਹਜੂਰ ਨੇ ਉਚਾਰਨ ਕੀਤਾ ਹੈ ਨਾ, ਕਰਪੂਰ ਪੁਹਪ ਸੁਗੰਧਾ, ਪਰਸ ਮਾਨੁਖਿਆ ਦੇਹੰ ਮਲੀਣੰ, ਮੱਜਾ ਰੁਦਰ ਦੁਰਗੰਧਾ, ਨਾਨਕ ਆਤ ਗਰਬੇਣ ਅਗਿਆਨਣੋ। ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਅਗਿਆਨੀ ਬੇਸਮਝ ਜੀਵ ਫੇਰ ਵੀ ਇਹ ਸਰੀਰ ਦਾ ਹੀ ਮਾਣ ਕਰਦਾ ਰਹਿੰਦਾ ਹੈ, ਫੇਰ ਵੀ ਸਰੀਰ ਦਾ ਹੀ ਹੰਕਾਰ ਕਰਨ ਦੇ ਵਿੱਚ ਲੱਗਾ ਰਹਿੰਦਾ, ਹਰ ਸਮੇਂ ਆਫਰਿਆ ਰਹਿੰਦਾ, ਮੇਰਾ ਸਰੀਰ ਹੈ, ਮੇਰਾ ਸੁੰਦਰ ਸਰੂਪ ਹੈ, ਜਾਂ ਮੇਰੇ ਸਰੀਰ ਦਾ ਬਹੁਤਾ ਬਲ ਹੈ, ਇਤਿਆਦਿ ਕਈ ਵਿਚਾਰਾਂ ਕਰਕੇ ਹੰਕਾਰ ਕਰਦਾ ਰਹਿੰਦਾ ਹੈ। ਮਹਾਰਾਜ ਸਾਹਿਬ ਜੀ ਦਾ ਹੋਰ ਵੀ ਬੜਾ ਪਿਆਰਾ ਬਚਨ ਹੈ ਸਮਝਣ ਦੇ ਲਈ। ਮਹਾਰਾਜ ਸਾਹਿਬ ਜੀ ਨੇ ਉਪਦੇਸ਼ ਦਿੱਤਾ ਹੈ, ਜੀਵਾ ਜੇ ਸਰੀਰ ਦਾ ਤੂੰ ਮਾਣ ਕਰਦਾ, ਇਹਨੇ ਕਿਹੜਾ ਤੇਰੇ ਨਾਲ ਚਲੇ ਜਾਣਾ? ਜੇ ਸਰੀਰ ਦੇ ਹੰਕਾਰ ਦੇ ਵਿੱਚ ਆਫਰਿਆ ਫਿਰਦਾ, ਸਤਿਗੁਰੂ ਜੀ ਨੇ ਉਚਾਰਨ ਕੀਤਾ ਹੈ ਕਿ ਹੇ ਪ੍ਰਾਣਾ ਧਾਰੀ ਜੀਵ, ਜਬ ਜਰੀਏ ਤਬ ਹੋਏ ਭਸਮ ਤਨ ਰਹਿ ਕਿਰਮ ਦਲ ਖਾਈ। ਮਹਾਰਾਜ ਕਹਿੰਦੇ ਜਦੋਂ ਮੌਤ ਹੋ ਗਈ ਨਾ, ਸਰੀਰ ਦਾ ਜਿਸ ਦਾ ਮਾਣ ਕਰਦਾ, ਇਹਨੂੰ ਜਾਂ ਤਾਂ ਧਰਤੀ ਵਿੱਚ ਦਫਨਾ ਦਿੱਤਾ ਜਾਵੇਗਾ, ਧਰਤੀ ਵਿੱਚ ਦਫਨਾ ਦਿੱਤਾ ਤੇ ਕੀੜਿਆਂ ਨੇ ਖਾ ਜਾਣਾ,
ਤੇ ਜੇ ਸੰਸਕਾਰ ਕਰ ਦਿੱਤਾ ਤੇ ਨੇ ਰਾਖ ਬਣ ਜਾਣਾ ਹੈ। ਇੰਨਾ ਕੁ ਮਾਣ ਹੈ ਬਸ ਇਹਦੇ ਸਰੀਰ ਦਾ, ਜਿਸ ਦੇ ਹੰਕਾਰ ਦੇ ਵਿੱਚ ਹਰ ਸਮੇਂ ਆਫਰਿਆ ਰਹਿੰਦਾ ਹੈ। ਮਹਾਰਾਜ ਹਜ਼ੂਰ ਕਹਿੰਦੇ ਜਬ ਜਰੀਐ ਤਬ ਹੋਏ ਭਸਮ ਤਲ, ਰਹਿ ਕਿਰਮ ਦਲ ਖਾਈ, ਕਾਚੀ ਗਾਗਰ ਨੀਰ ਪਰਤ ਹੈ, ਇਹ ਤਨ ਕੀ ਹੈ ਬਟਾਈ। ਜਿਵੇਂ ਕੱਚਾ ਮਿੱਟੀ ਦਾ ਘੜਾ ਹੋਵੇ ਨਾ, ਕੱਚਾ ਘੜਾ, ਉਹਦੇ ਵਿੱਚ ਪਾਣੀ ਪਾ ਦਈਏ ਤੇ ਸਾਧ ਸੰਗਤ ਜੀ ਗਲ ਜਾਂਦਾ ਹੈ। ਇਦਾਂ ਦੀ ਮਹਾਰਾਜ ਕਹਿੰਦੇ ਕੱਚੇ ਘੜੇ ਦੀ ਤਰ੍ਹਾਂ ਤੇਰੇ ਸਰੀਰ ਦੀ ਹਾਲਤ ਹੈ, ਜਿਹਦਾ ਤੂੰ ਮਾਣ ਕਰਦਾ ਰਹਿੰਦਾ ਹੈ। ਜਬ ਜਰੀਏ ਤਬ ਹੋਏ ਭਸਮ ਤਲ, ਰਹਿ ਕਿਰਮ ਦਲ ਖਾਈ, ਕਾਚੀ ਗਾਗਰ ਨੀਰ ਪਰਤ ਹੈ, ਇਹ ਤਨ ਕੀ ਹੈ ਬਡਾਈ। ਕਾਹੇ ਭਈਆ ਫਿਰ ਤਉ ਫੂਲਿਆ ਫੂਲਿਆ, ਜਬ 10 ਮਾਸ ਉਰਦ ਮੁਖ ਰਹਿਤਾ, ਸੋ ਦਿਨ ਕੈਸੇ ਭੁੱਲਿਆ। ਉਹ ਦਿਨ ਤੈਨੂੰ ਕਿੱਦਾਂ ਭੁੱਲ ਗਏ ਨੇ, ਉਹ ਸਮਾਂ ਤੈਨੂੰ ਕਿਵੇਂ ਵਿਸਰ ਗਿਆ, ਜਦੋਂ ਮਾਤਾ ਦੇ ਗਰਭ ਦੇ ਵਿੱਚ 10 ਮਹੀਨੇ ਪੁੱਠਾ ਲਟਕਿਆ ਹੋਏ ਰੱਬ ਨੂੰ ਚੇਤੇ ਕਰਦਾ ਸਾਂ ਕਿ ਪ੍ਰਮਾਤਮਾ ਮੈਨੂੰ ਜਨਮ ਦੇ ਸੰਸਾਰ ਦੇ ਅੰਦਰ ਇਸ ਨਰਕ ਦੇ ਵਿੱਚੋਂ ਬਾਹਰ ਕੱਢ। ਪ੍ਰਮਾਤਮਾ ਮੈਂ ਕਦੇ ਵੀ ਤੇਰਾ ਅਹਿਸਾਨ ਨਹੀਂ ਭੁੱਲਾਂਗਾ। ਮਹਾਰਾਜ ਕਹਿੰਦੇ ਅੱਜ ਸੰਸਾਰ ਦੇ ਅੰਦਰ ਤੈਨੂੰ ਜਨਮ ਮਿਲਿਆ, ਪ੍ਰਮਾਤਮਾ ਨੇ ਕਿੰਨੇ ਸੁੱਖ ਬਖਸ਼ੇ ਹੈ, ਪ੍ਰਮਾਤਮਾ ਨੇ ਤੈਨੂੰ ਧੀਆਂ ਪੁੱਤਰ ਪਰਿਵਾਰ ਦਿੱਤਾ ਤੇ ਹੁਣ ਹੰਕਾਰ ਦੇ ਨਸ਼ੇ ਵਿੱਚ ਆਫਰਿਆ ਫਿਰਦਾ। ਕਾਹਦਾ ਤੂੰ ਹੰਕਾਰ ਕਰਦਾ, ਕਾਹਦਾ ਤੂੰ ਮਾਣ ਕਰਦਾ। ਹਜ਼ੂਰ ਕਹਿੰਦੇ ਸਰੀਰ ਦੇ ਅੰਦਰ ਹੈ ਕੀ ਹੈ, ਦੁਰਗੰਧੀ ਹੈ, ਅਪਵਿੱਤਰਤਾ ਮਲੀਨਤਾ ਹੈ। ਹੋਰ ਮਹਾਰਾਜ ਕਹਿੰਦੇ ਇਹਦੇ ਵਿੱਚ ਹੈ ਕੀ ਹੈ ਜਿਹਦਾ ਤੂੰ ਮਾਣ ਕਰ ਰਿਹਾ ਹੈ। ਜੋ ਦਿਸੈ ਸੋ ਇਸ਼ਾਰਾ, ਜੋ ਕੁਝ ਵੀ ਨਜ਼ਰ ਆ ਰਿਹਾ ਹੈ ਉਹ ਸਭ ਕੁਝ ਇਸ਼ਾਰਾ ਸਵਾਹ ਬਣ ਜਾਣ ਵਾਲਾ ਹੈ। ਤੇਰਾ ਆਪਣਾ ਸਰੀਰ ਵੀ ਸਵਾਹ ਹੀ ਬਣ ਜਾਣਾ ਹੈ। ਮਹਾਰਾਜ ਕਹਿੰਦੇ ਕਿਸੇ ਵੀ ਕੰਮ ਨਹੀਂ ਆਉਣਾ ਜਿਹਦਾ ਮਾਣ ਕਰਦਾ ਹੈ। ਰਹਾਉ ਵਿਸਰਾਮ ਦੇ ਕੇ ਹਜ਼ੂਰ ਫਰਮਾਉਂਦੇ ਹਨ, ਜਿਨ ਕੀਆ ਤਿਸ ਸਿਮਰ ਪ੍ਰਾਨੀ। ਇਸ ਕਰਕੇ ਇਹ ਪ੍ਰਾਨੀ, ਇਹ ਪ੍ਰਾਣਾ ਧਾਰੀ ਜੀਵ, ਜਿਸ ਪਰਮੇਸ਼ਰ ਨੇ ਤੈਨੂੰ ਪੈਦਾ ਕੀਤਾ ਹੈ ਉਹਦਾ ਸਿਮਰਨ ਕਰਿਆ ਕਰ। ਉਸ ਅਕਾਲ ਪੁਰਖ ਵਾਹਿਗੁਰੂ ਨੂੰ ਸਿਮਰ, ਪਰਮੇਸ਼ਰ ਨੂੰ ਯਾਦ ਕਰ ਜਿਸ ਪਰਮਾਤਮਾ ਨੇ ਤੈਨੂੰ ਪੈਦਾ ਕੀਤਾ ਹੈ। ਉਸ ਪਰਮਾਤਮਾ ਦਾ ਸ਼ੁਕਰਾਨਾ ਕਰ ਜਿਸ ਵਾਹਿਗੁਰੂ ਦੀ ਕਿਰਪਾ ਦੇ ਨਾਲ ਤੈਨੂੰ ਦ੍ਰਿਸ਼ਟ ਸਰੀਰ ਲੈ ਕਰਕੇ ਸੰਸਾਰ ਦੇ ਅੰਦਰ ਜਨਮਿਆ ਹੈ। ਨਹੀਂ ਤਾਂ ਉਹਨਾਂ ਨੂੰ ਪੁੱਛ ਕਰਕੇ ਦੇਖ ਜਿਹੜੇ ਜਨਮ ਤੋਂ ਹੀ ਅੰਨੇ ਜਨਮੇ ਸਨ, ਨੇਤਰਾਂ ਵਿੱਚ ਦੇਖਣ ਦੀ ਸ਼ਕਤੀ ਨਹੀਂ ਸੀ ਪ੍ਰਾਪਤ ਹੋਈ। ਉਹਨਾਂ ਨੂੰ ਪੁੱਛ ਕਰਕੇ ਦੇਖ ਜਿਨ੍ਹਾਂ ਦੇ ਹੱਥ ਨਹੀਂ ਸਨ ਕੰਮ ਕਰਦੇ, ਜਿਹੜੇ ਜਨਮ ਤੋਂ ਹੀ ਪਿੰਗਲੇ ਸਨ, ਪੈਰਾਂ ਵਿੱਚ ਚੱਲਣ ਦੀ ਸਮਰੱਥਾ ਨਹੀਂ, ਜਿਹੜੇ ਜ਼ੁਬਾਨ ਤੋਂ ਗੂੰਗੇ ਜਨਮੇ ਸਨ, ਜ਼ੁਬਾਨ ਵਿੱਚ ਬੋਲਣ ਦੀ ਸਮਰੱਥਾ ਨਹੀਂ, ਕਈ ਕੰਨਾਂ ਤੋਂ ਬੋਲੇ ਜਨਮਦੇ ਆ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਤੈਨੂੰ ਤਾਂ ਪਰਮਾਤਮਾ ਨੇ ਦਰੁਸਤ ਸਰੀਰ ਦਿੱਤਾ ਹੈ, ਅਜੇ ਵੀ ਰੱਬ ਦਾ ਸ਼ੁਕਰਾਨਾ ਨਾ ਕਰੇ, ਅਜੇ ਵੀ ਇਸ ਰਸਨਾ ਦੇ ਨਾਲ ਪਰਮੇਸ਼ਰ ਦਾ ਨਾਮ ਨਾ ਜਪੇ, ਕਿੰਨੀ ਮਾੜੀ ਗੱਲ ਹੈ। ਅਜੇ ਵੀ ਜੇ ਇਹਨਾਂ ਅੱਖਾਂ ਦੇ ਨਾਲ ਸਤਿਗੁਰੂ ਜੀ ਦੇ ਦਰਸ਼ਨ ਨਾ ਕਰੇ, ਕੰਨਾਂ ਦੇ ਨਾਲ ਪਰਮੇਸ਼ਰ ਦਾ ਜਸ ਨਾ ਸਰਵਣ ਕਰੇ, ਇਹਨਾਂ ਪੈਰਾਂ ਦੇ ਨਾਲ ਕਦਮ ਕਦਮ ਚੱਲ ਕਰਕੇ ਸਤ ਸੰਗਤ ਵਿੱਚ ਨਾ ਆਵੇ, ਹੱਥਾਂ ਦੇ ਨਾਲ ਸੇਵਾ ਨਾ ਕਰੇ, ਮਹਾਰਾਜ ਕਹਿੰਦੇ ਕਿੱਡੀ ਤੇਰੀ ਬਦਕਿਸਮਤੀ ਹੈ, ਕਿੰਨੀ ਮਾੜੀ ਗੱਲ ਹੈ ਤੇਰੇ ਵਾਸਤੇ ਇਹ ਜੀਵਾ। ਪਰਮਾਤਮਾ ਦਾ ਸ਼ੁਕਰਾਨਾ ਕਰਨ ਦੇ ਵਾਸਤੇ ਰੱਬ ਨੂੰ ਚੇਤੇ ਕਰਿਆ ਕਰ, ਹੋਰ ਨਹੀਂ ਕੁਝ। ਤੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਹਨ, ਅਕਾਲ ਪੁਰਖ ਵਾਹਿਗੁਰੂ ਜੀ ਦਾ ਸਿਮਰਨ ਕਰ ਲੈ, ਜਿਨ ਕੀਆ ਤਿਸ ਸਿਮਰ ਪ੍ਰਾਨੀ। हे ਪ੍ਰਾਣਾ ਧਾਰੇ ਜੀਵ, ਉਸ ਪਰਮਾਤਮਾ ਦਾ ਸਿਮਰਨ ਕਰ ਜਿਸ ਨੇ ਤੈਨੂੰ ਪੈਦਾ ਕੀਤਾ ਹੈ। ਜਿਉ ਪ੍ਰਾਨ ਜਿਨ ਧਾਰਾ, ਜਿਸ ਪਰਮਾਤਮਾ ਨੇ ਜੀਉ ਜਿੰਦ ਫਿਰ ਪ੍ਰਾਣ ਸਵਾਸ ਤੇਰੇ ਅੰਦਰ ਧਾਰਨ ਕੀਤੇ ਹੈ। ਨਹੀਂ ਤੇ ਸਾਧ ਸੰਗਤ ਜੀ ਕਈ ਵਾਰ ਬੱਚੇ ਦਾ ਜਨਮ ਹੁੰਦਾ ਹੈ ਪਰ ਉਹ ਮਰਿਆ ਹੋਇਆ ਬੱਚਾ ਜਨਮਦਾ ਹੈ। ਕਈ ਵਾਰ ਹੋ ਜਾਂਦਾ ਨਾ ਕਿ ਘਰ ਦੇ ਵਿੱਚ ਬੱਚੇ ਨੇ ਜਨਮ ਲਿਆ ਹੋਵੇ ਪਰ ਜਨਮ ਲੈਂਦੇ ਸਾਰੇ ਕਈ ਵਾਰ ਬੱਚੇ ਦੀ ਸਾਧ ਸੰਗਤ ਜੀ ਮੌਤ ਹੋ ਜਾਂਦੀ ਹੈ। ਮਹਾਰਾਜ ਕਹਿੰਦੇ ਇਹਦੇ ਵਿੱਚ ਆਪਣਾ ਕੋਈ ਚਾਰਾ ਤਾਂ ਨਹੀਂ ਹੈ ਨਾ, ਆਪਣਾ ਕੋਈ ਬਲ ਤਾਂ ਨਹੀਂ ਹੈ ਨਾ। ਇਸ ਲਈ ਜੀਵਾ ਤੈਨੂੰ ਦਰੁਸਤ ਪ੍ਰਮਾਤਮਾ ਨੇ ਪੈਦਾ ਕੀਤਾ ਹੈ, ਸਰੀਰ ਦੀ ਤੰਦਰੁਸਤੀ ਹੈ ਤੇ ਕਿੰਨਾ ਪ੍ਰਮਾਤਮਾ ਦਾ ਅਕਾਲ ਪੁਰਖ ਵਾਹਿਗੁਰੂ ਦਾ ਤੈਨੂੰ ਫਿਰ ਸ਼ੁਕਰ ਕਰਨਾ ਚਾਹੀਦਾ ਹੈ। ਹਰ ਸਮੇਂ ਪ੍ਰਮਾਤਮਾ ਦਾ ਸ਼ੁਕਰ ਕਰਿਆ ਕਰ।
ਜਿਸ ਪ੍ਰਮਾਤਮਾ ਨੇ ਤੇਰੇ ਅੰਦਰ ਜਿੰਦ ਜਾਨ ਪਾਈ ਹੈ, ਫਿਰ ਸਵਾਸ ਬਖਸ਼ੇ ਹੈ, ਕਿੰਨੇ ਕਿੰਨੇ ਅਮੋਲਕ ਪ੍ਰਮਾਤਮਾ ਨੇ ਸਵਾਸ ਤੇਰੇ ਅੰਦਰ ਪਾਏ ਹੈ। ਹਰ ਸਮੇਂ ਪ੍ਰਮਾਤਮਾ ਦਾ ਸ਼ੁਕਰ ਕਰਿਆ ਕਰ। ਤਿਸ ਹੈ ਤਿਆਗ ਅਵਰ ਲਪਟਾਵਹਿ। ਹਾਂ, ਇਹ ਵੀ ਗੱਲ ਨਾਲ ਚੇਤੇ ਰੱਖ ਲਵੇਂ, ਜੇ ਪਰਮਾਤਮਾ ਨੂੰ ਚੇਤੇ ਨਾ ਕੀਤਾ, ਪਰਮੇਸ਼ਰ ਦਾ ਧੰਨਵਾਦ ਨਾ ਕੀਤਾ, ਵਾਹਿਗੁਰੂ ਦਾ ਕਦੇ ਵੀ ਸ਼ੁਕਰਾਨਾ ਨਾ ਕੀਤਾ, ਤੇ ਹੋਰ ਇਸ ਸੰਸਾਰ ਦੇ ਅੰਦਰ ਲਪਟਿਆ ਰਿਹਾ ਹੈ। ਕਿਤੇ ਧਨ, ਕਿਤੇ ਪਦਾਰਥਾਂ, ਕਿਤੇ ਸੰਸਾਰ ਦੇ ਸ਼ਰੀਰਾਂ ਦੇ ਮੋਹ ਦੇ ਵਿੱਚ ਜੇਕਰ ਪਰਚ ਕਰਕੇ ਰਿਹਾ। ਮਰ ਜਨਮ ਹੈ ਮੁਗਧ ਗਵਾਰਾ। ਮਰ ਕਰਕੇ ਹੈ ਜੀਵ ਤੂੰ ਬਾਰ-ਬਾਰ ਜਨਮਦਾ ਰਵੇਂਗਾ, ਬਾਰ-ਬਾਰ ਮੌਤ ਦੇ ਮੂੰਹ ਦੇ ਵਿੱਚ ਪੈਂਦਾ ਰਵੇਂਗਾ। ਮੁਗਧ ਗਵਾਰਾ, ਮੁਗਧ ਵੱਡਾ ਬੇਸਮਝ ਹੋਵੇ ਉਹਨੂੰ ਸਾਧ ਸੰਗਤ ਜੀ ਮੁਗਧ ਕਿਹਾ ਜਾਂਦਾ ਹੈ। ਜਿਵੇਂ ਸੁਭਾਵਿਕ ਹੀ ਆਪਾਂ ਆਖ ਦਿੰਦੇ ਆ ਕਿ ਬੰਦਾ ਮੂਰਖ ਹੈ, ਬੇਸਮਝ ਹੈ। ਇੱਕ ਹੁੰਦਾ ਮਹਾ ਮੂਰਖ, ਸਭ ਤੋਂ ਵੱਡਾ ਮੂਰਖ। ਥੋੜੇ ਜਿੰਨੇ ਵੀ ਜਿਹਨੂੰ ਸਮਝ ਨਾ ਹੋਵੇ ਉਹਨੂੰ ਮੁਗਧ ਕਿਹਾ ਜਾਂਦਾ ਹੈ। ਗਵਾਰਾ ਕਹਿੰਦੇ ਪਾਗਲ, ਝੱਲੇ ਨੂੰ। ਹਜੂਰ ਕਹਿੰਦੇ ਆਪਣੇ ਇੰਦਰੀਆਂ ਰੂਪੀ ਗਾਈਆਂ ਨੂੰ ਵਿਸ਼ਿਆਂ ਵਿਕਾਰਾਂ ਰੂਪੀ ਘਾਹ ਚਰਾਉਣ ਦੇ ਵਿੱਚ ਲੱਗਾ ਹੋਇਆ ਹੈ। ਹੇ ਗਵਾਰ, ਹੇ ਝੱਲੇ ਜੀਵਾ, ਇਹ ਨਿਸ਼ਚੈ ਕਰਕੇ ਜਾਣਦਾ ਹੈ ਤਿਸਹਿ ਤਿਆਗ ਅਵਰ ਲਪਟਾਵਹਿ। ਜੇ ਪਰਮਾਤਮਾ ਦਾ ਪੱਲਾ ਛੱਡ ਕੇ ਹੋਰ ਸੰਸਾਰ ਦੇ ਪੱਲੇ ਫੜਦਾ ਰਿਹਾ, ਹੋਰ ਦਰ-ਦਰ ਤੇ ਠੋਕਰਾਂ ਖਾਂਦਾ ਰਿਹਾ, ਮਰ ਜਨਮ ਹੈ ਮੁਗਧ ਗਵਾਰਾ। ਹੇ ਮੁਗਧ, ਹੇ ਝੱਲੇ ਜੀਵ, ਹੇ ਪਾਗਲ ਜੀਵ, ਤੂੰ ਬਾਰ-ਬਾਰ ਜੰਮਦਾ ਮਰਦਾ ਹੀ ਰਵੇਂਗਾ, ਬਾਰ-ਬਾਰ ਵਾਸ਼ਨਾ ਦਾ ਬੱਝਾ ਹੋਇਆ ਜਨਮ ਧਾਰਨ ਕਰਦਾ ਰਹੇਗਾ, ਅਤੇ ਫਿਰ ਮੌਤ ਦਾ ਮਾਰਿਆ ਹੋਇਆ ਮਰਦਾ ਰਹੇਗਾ। ਅੰਧ ਗੁੰਗ ਪਿੰਗਲ ਮਤਹੀਨਾ। ਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਫਿਰ ਜੀਵਨ ਦੇ ਅੰਦਰ ਕਿਸ ਢੰਗ ਦੇ ਨਾਲ ਪ੍ਰਮਾਤਮਾ ਨੂੰ ਚੇਤੇ ਕਰਾਂ। ਮਹਾਰਾਜ ਸੱਚੇ ਪਾਤਸ਼ਾਹ ਜੀ ਅਰਦਾਸ ਕਰਨ ਦੀ ਜਾਚ ਦੱਸ ਰਹੇ ਹੈ। ਗੁਰਸਿੱਖ ਇਉਂ ਬੇਨਤੀ ਕਰਿਆ ਕਰ ਪ੍ਰਮਾਤਮਾ ਦੇ ਸਨਮੁਖ ਹੋ ਕਰਕੇ, ਹੇ ਪ੍ਰਮਾਤਮਾ, ਹੇ ਅਕਾਲ ਪੁਰਖ ਵਾਹਿਗੁਰੂ, ਅੰਧ ਮੈਂ ਅੰਧਾ ਹਾਂ, ਗੁੰਗ ਗੂੰਗਾ ਹਾਂ, ਪਿੰਗਲ ਮਹਾਰਾਜ ਮੇਰੇ ਕੋਲ ਚੱਲਣ ਦੀ ਸਮਰੱਥਾ ਵੀ ਨਹੀਂ ਹੈ। ਪ੍ਰਭ ਰਾਖਹੁ ਰਾਖਨ ਹਾਰਾ। ਮਤਹੀਨਾ ਮਹਾਰਾਜ, ਮੇਰੇ ਕੋਲ ਚੰਗੀ ਮਤ ਵੀ ਨਹੀਂ ਹੈ, ਮਤ ਤੋਂ ਵੀ ਹੀਣਾ ਹਾਂ, ਅਕਲ ਤੋਂ ਵੀ ਹੀਣਾ ਹਾਂ, ਬੇਅਕਲਾ ਹਾਂ। ਹੇ ਪ੍ਰਮਾਤਮਾ ਰੱਖਣਹਾਰੇ ਪਰਮੇਸ਼ਰ, ਆਪ ਕਿਰਪਾ ਕਰਕੇ ਮੈਨੂੰ ਰੱਖ ਲਓ ਤਾਂ ਮੇਰੀ ਰੱਖਿਆ ਹੋ ਸਕਦੀ ਹੈ। ਔਰ ਇਸੇ ਪ੍ਰਕਾਰ ਫਿਰ ਇਹੀ ਪੰਕਤੀ ਪੜੋ ਜੀ। ਅੰਧ ਗੁੰਗ ਪਿੰਗਲ ਮਤਹੀਨਾ। ਅਕਾਲ ਪੁਰਖ ਪਰਮਾਤਮਾ ਦੀ ਸਨਮੁਖ ਹੋ ਕਰਕੇ ਇਹ ਜਗਿਆਸੂ ਜਨ ਬੇਨਤੀ ਕਰ, ਐ ਪਰਮਾਤਮਾ, हे ਅਕਾਲ ਪੁਰਖ ਵਾਹਿਗੁਰੂ, ਵਿਚਾਰ ਗਿਆਨ ਰੂਪੀ ਨੇਤਰ ਨਾ ਹੋਣੇ ਕਰਕੇ ਮਹਾਰਾਜ ਮੈਂ ਅੰਨਾ ਹਾਂ। ਮਹਾਰਾਜ ਮੇਰੇ ਇਹਨਾਂ ਮਨ ਬੁੱਧ ਰੂਪੀ ਨੇਤਰਾਂ ਵਿੱਚ ਭਰਮ ਰੂਪੀ ਫੋਲੇ ਪਏ ਹੋਏ, ਜਿਸ ਕਰਕੇ ਤੁਹਾਡਾ ਸਰੂਪ ਨਹੀਂ ਮੈਂ ਦੇਖ ਸਕਦਾ। ਔਰ ਮਹਾਰਾਜ ਸੱਚੇ ਪਾਤਸ਼ਾਹ ਪ੍ਰੀਤ ਰੂਪ ਰਸਨਾ ਨਾ ਹੋਣੇ ਕਰਕੇ ਮੈਂ ਗੂੰਗਾ ਹਾਂ। ਦੁਨਿਆਵੀ ਗੱਲਾਂ ਬਾਤਾਂ ਤੇ ਭਾਵੇਂ ਬਹੁਤ ਤਾੜ ਜ਼ਬਾਨ ਤੋਂ ਕਰਦਾ, ਪਰ ਮਹਾਰਾਜ ਪ੍ਰੀਤ ਰੂਪ ਰਸਨਾ ਤੋਂ ਹੀਣਾ ਹੋਣ ਕਰਕੇ ਮੈਂ ਗੂੰਗਾ ਹਾਂ। ਔਰ ਇਸੇ ਪ੍ਰਕਾਰ ਸਾਧਨਾ ਰੂਪੀ ਪੈਰ ਨਾ ਹੋਣੇ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਮੈਂ ਪਿੰਗਲਾ ਹਾਂ। ਮੇਰੇ ਤੋਂ ਪਰਮਾਰਥ ਦੇ ਰਸਤੇ ਤੇ ਨਹੀਂ ਚੱਲਿਆ ਜਾਂਦਾ। ਔਰ ਮਤਹੀਨਾ ਪਰਮਾਤਮਾ ਆਤਮ ਵਿਸ਼ੈਣੀ ਬੁੱਧ ਨਾ ਹੋਣੇ ਕਰਕੇ ਮੈਂ ਚੰਗੀ ਮਤ ਤੋਂ ਹੀਣਾ ਹਾਂ। ਦੁਨਿਆਵੀ ਮਤਾਂ ਮਤਾਂਤਰਾਂ ਤਾਂ ਮੇਰੇ ਕੋਲ ਬਹੁਤ ਹੈ, ਬੜੀਆਂ ਸਿਆਣਪਾਂ, ਪਰ ਪਰਮੇਸ਼ਰ ਤੁਹਾਡੀ ਪ੍ਰਾਪਤੀ ਵਾਲੀ ਮਤ ਮੇਰੇ ਕੋਲ ਨਹੀਂ ਹੈ। ਇਸ ਕਰਕੇ ਮਹਾਰਾਜ ਮੈਂ ਮਤ ਤੋਂ ਵੀ ਹੀਣਾ ਹਾਂ। ਪ੍ਰਭ ਰਾਖਹੁ ਰਾਖਨ ਹਾਰਾ। ਇਹ ਰੱਖਿਆ ਕਰਨ ਵਾਲੇ ਪਰਮਾਤਮਾ, ਤੁਸੀਂ ਕਿਰਪਾ ਕਰਕੇ ਮੇਰੀ ਰੱਖਿਆ ਕਰ ਲਓ ਤਾਂ ਮਹਾਰਾਜ ਮੇਰੇ ਜੀਵਨ ਦੀ ਸਫਲਤਾ ਹੋ ਸਕਦੀ ਹੈ। ਪ੍ਰਭ ਰਾਖਹੁ ਰਾਖਨ ਹਾਰਾ। हे ਪ੍ਰਮਾਤਮਾ, ਜੋ ਤੁਹਾਡੀ ਸ਼ਰਨ ਦੇ ਵਿੱਚ ਆ ਜਾਂਦਾ ਹੈ ਉਸ ਦੀ ਆਪ ਕਿਰਪਾ ਕਰਕੇ ਰੱਖਿਆ ਕਰਦੇ ਹੋ, ਇਹ ਤੁਹਾਡਾ ਬਿਰਧ ਹੈ। ਇਸ ਲਈ ਮਹਾਰਾਜ ਮੇਰੇ ਤੇ ਵੀ ਕਿਰਪਾ ਕਰੋ, ਮੇਰੀ ਰੱਖਿਆ ਕਰ ਲਓ। ਸੰਸਾਰ ਸਮੁੰਦਰ ਦੇ ਵਿੱਚ ਡੁੱਬਣ ਤੋਂ ਮਹਾਰਾਜ ਮੈਨੂੰ ਬਚਾ ਲਓ, 84 ਦੇ ਗੇੜੇ ਵਿੱਚ ਪੈਣੇ ਤੋਂ ਬਚਾ ਲਓ, ਜੀਵਨ ਦੇ ਅੰਦਰ ਮਾੜੀ ਸੰਗਤ ਵਿੱਚ ਪੈਣੇ ਤੋਂ ਬਚਾ ਲਓ, ਨਸ਼ਿਆਂ ਤੋਂ ਪਤਿਤ ਪੁਣੇ ਵਿੱਚ ਗਲਤਾਨ ਹੋਣੇ ਤੋਂ ਬਚਾ ਲਓ। ਮਹਾਰਾਜ ਕਹਿੰਦੇ ਗੁਰਸਿੱਖ ਇਉਂ ਬੇਨਤੀ ਕਰਿਆ ਕਰ, ਕਿਉਂਕਿ ਪ੍ਰਮਾਤਮਾ ਐਸਾ ਵਾਹਿਗੁਰੂ ਜੀ ਦਾ ਬਿਰਧ ਹੈ। ਰੱਖੇ ਰੱਖਣਹਾਰ ਆਪ ਉਬਾਰਿਆ ਨ। ਪਰਮਾਤਮਾ ਕਿਵੇਂ ਤਾਰਦਾ ਹੈ ਜੀਵ ਨੂੰ ਭਵ ਸਾਗਰ ਤੋਂ? ਗੁਰ ਕੀ ਪੈਰੀ ਪਾਏ
ਕਾਜ ਸਵਾਰੇ ਹਨ। ਜਿਨ੍ਹਾਂ ਨੂੰ ਮਹਾਰਾਜ ਸ਼ਿਵ ਜੀ ਦੇ ਚਰਨੀ ਪਾ ਦਿੰਦਾ ਹੈ, ਗੁਰੂ ਵਾਲੇ ਬਣਾ ਦਿੰਦਾ ਹੈ, ਪਰਮਾਤਮਾ ਅਕਾਲ ਪੁਰਖ ਵਾਹਿਗੁਰੂ ਉਹਨਾਂ ਦੇ ਸਭ ਕਾਰਜਾਂ ਨੂੰ ਸਫਲ ਕਰ ਦਿੰਦਾ ਹੈ। ਜੀਵਨ ਦੀ ਸਫਲਤਾ ਦੇ ਕਾਰਜ ਵੀ ਪਰਮਾਤਮਾ ਨੇ ਸਫਲੇ ਕਰ ਦਿੱਤੇ ਹੈ। ਜਿਨ੍ਹਾਂ ਦੀ ਰੱਖਿਆ ਕਰਨ ਵਾਲੇ ਰੱਖਿਅਕ ਬਣ ਕੇ ਪਰਮਾਤਮਾ ਨੇ ਗੁਰੂ ਚਰਨਾਂ ਦੇ ਨਾਲ ਜੋੜਿਆ ਹੈ। ਕਰਨ ਕਰਾਵਨ ਹਾਰ ਸਮਰੱਥਾ, ਸਾਰੀ ਸ੍ਰਿਸ਼ਟੀ ਦੇ ਕਰਨ ਹਾਰੇ ਪਰਮਾਤਮਾ, ਸਭ ਵਿਧਾਂ ਨੂੰ ਬਣਾਉਣ ਵਾਲੇ हे ਅਕਾਲ ਪੁਰਖ ਵਾਹਿਗੁਰੂ ਸਰਬ ਕਲਾ ਸਮਰੱਥ ਪਰਮੇਸ਼ਰ। ਕਿਆ ਨਾਨਕ ਜੰਤ ਵਿਚਾਰਾ, ਧੰਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਕਹਿੰਦੇ ਹੈ ਪਰਮਾਤਮਾ ਇਹ ਜੀਵ ਬਪੜਾ ਭਲਾ ਕੀ ਵਿਚਾਰ ਕਰ ਸਕਦਾ ਹੈ। ਕਿੰਨੀ ਵੱਡੀ ਆਪ ਜੀ ਦੀ ਸਮਰੱਥਾ ਹੈ, ਕਿੰਨਾ ਭਾਰਾ ਮਹਾਰਾਜ ਆਪ ਜੀ ਦਾ ਪ੍ਰਤਾਪ ਹੈ, ਕਿੰਨੀ ਮਹਾਰਾਜ ਅਮੋਲ ਬੇਅੰਤ ਆਪ ਜੀ ਦੀ ਵੱਡੀ ਤੇ ਪਰਮ ਸੋਭਾ ਹੈ। ਇਹ ਬਪੜਾ ਜੀਵ ਵਿਚਾਰਾ ਭਲਾ ਕੀ ਵਿਚਾਰ ਸਕਦਾ ਹੈ। ਮਹਾਰਾਜ ਇਹਦੇ ਕਹਿਣੇ ਕਥਨੇ ਤੋਂ ਬਾਹਰ ਮਹਾਰਾਜ ਆਪ ਜੀ ਦੀ ਸੋਭਾ ਹੈ, ਤੁਹਾਡਾ ਪ੍ਰਤਾਪ ਹੈ, ਆਪ ਜੀ ਦਾ ਵੱਡਾ ਤੇ ਭਾਰਾ ਬਲ ਹੈ, ਸਭ ਥਾਵਾਂ ਤੇ ਵਰਤਨ ਵਾਲਾ ਹੈ। ਇਹ ਜੀਵ ਬਪੜਾ ਮਹਾਰਾਜ ਕੁਝ ਵੀ ਵਿਚਾਰ ਨਹੀਂ ਕਰ ਸਕਦਾ। ਦੇਵ ਗੰਧਾਰੀ ਪੰਜਵਾ, ਸੋ ਪ੍ਰਭ ਨਿਰਹੁ ਤੇ ਨਿਰੈ। ਸਤਿਗੁਰੂ ਅਰਜਨ ਦੇਵ ਸਾਹਿਬ ਪਾਤਸ਼ਾਹ ਫਰਮਾਉਂਦੇ ਹਨ, ਉਹ ਪਰਮਾਤਮਾ ਨੇੜੇ ਤੋਂ ਨੇੜੇ ਵਸਦਾ ਹੈ। ਸਾਧ ਸੰਗਤ ਜੀ, ਸਭ ਤੋਂ ਨੇੜੇ ਮਨੁੱਖ ਨੇ ਅੱਖਾਂ ਦੀਆਂ ਜਿਹੜੀਆਂ ਚਿਮਣੀਆਂ ਬਣੀਆਂ ਹੋਈਆਂ ਨਾ, ਸਭ ਤੋਂ ਨੇੜੇ ਇਹਨਾਂ ਨੂੰ ਮੰਨਦਾ ਹੈ, ਕਿਉਂਕਿ ਜੋ ਕੁਝ ਦੇਖਦਾ ਹੈ ਕਿ ਜਿਹੜੇ ਅੱਖਾਂ ਦੇ ਚਿਮਣੀਆਂ ਨੇੜੇ ਆ ਨਾ, ਕਹਿੰਦਾ ਕਿ ਸਭ ਤੋਂ ਨੇੜੇ ਇਹੋ ਹੀ ਮੇਰੇ ਸਰੀਰ ਦੇ ਹਨ। ਕਿਸੇ ਨੇ ਸਾਹ ਰਗ ਨੂੰ ਨੇੜੇ ਮੰਨਿਆ ਕਿ ਸਾਹ ਰਗ ਸਭ ਤੋਂ ਨੇੜੇ ਹੈ, ਜਿਹਦੇ ਨਾਲ ਸਾਡੇ ਸਰੀਰ ਰੂਪੀ ਗੱਡੀ ਇਹ ਮਸ਼ੀਨਰੀ ਪਈ ਚੱਲ ਰਹੀ ਹੈ। ਇਹਨਾਂ ਸਵਾਸਾਂ ਦੇ ਨਾਲ ਮਹਾਰਾਜ ਸੱਚੇ ਪਾਤਸ਼ਾਹ ਹਜੂਰ ਕਹਿੰਦੇ ਕਿਸੇ ਨੇ ਕਿਸੇ ਨੂੰ ਨੇੜੇ ਸਮਝਿਆ ਹੈ, ਕਿਸੇ ਜੀਵ ਨੇ ਕਿਸੇ ਨੂੰ ਨੇੜੇ ਨੂੰ ਸਮਝਿਆ। ਔਰ ਇਸੇ ਪ੍ਰਕਾਰ ਅਕਾਲ ਪੁਰਖ ਪਰਮੇਸ਼ਰ ਦੇ ਪਿਆਰਿਆਂ ਨੇ ਪਰਮਾਤਮਾ ਨੂੰ ਆਪਣੇ ਹੱਥਾਂ ਪੈਰਾਂ ਇਹਨਾਂ ਸਰੀਰ ਇੰਦਰੀਆਂ ਤੋਂ ਵੀ ਨੇੜੇ ਨਜ਼ਦੀਕ ਸਮਝਣਾ ਕੀਤਾ ਕਿ ਪਰਮਾਤਮਾ ਕਹਿ ਰਵਿਦਾਸ ਹਾਥ ਪੈ ਨੇੜੇ ਸਹਿਜੇ ਹੋਏ ਸੋ ਹੋਈ, ਕਿ ਪਰਮੇਸ਼ਰ ਇਹਨਾਂ ਇੰਦਰੀਆਂ ਸਰੀਰ ਸਾਡੇ ਸਰੀਰ ਨਾਲੋਂ ਵੀ ਨੇੜੇ ਪਰਮਾਤਮਾ ਤੋਂ ਵਸਦਾ ਹੈ। ਜਿਨ੍ਹਾਂ ਨੇ ਨਿਸ਼ਚੈ ਕਰਕੇ ਜਾਣਿਆ ਹੈ ਤੋ ਹਜੂਰ ਕਹਿੰਦੇ ਪ੍ਰਸੋ ਪ੍ਰਭ ਨੇੜੇ ਹੂ ਤੇ ਨੇੜੇ ਹੈ। ਜੀਵ ਨੇੜੇ ਤੋਂ ਵੀ ਨੇੜੇ ਉਹ ਪਰਮਾਤਮਾ ਵਸਦਾ ਹੈ, ਕਿ ਨਿਸ਼ਚੈ ਕਰਕੇ ਜਾਣਨਾ ਕਰ। ਸਿਮਰਤ ਆਏ ਗਾਏ ਗੁਣ ਗੋਬਿੰਦ, ਜੀਵਨ ਦੇ ਅੰਦਰ ਪਰਮਾਤਮਾ ਦਾ ਸਿਮਰਨ ਕਰਿਆ ਕਰ, ਪਰਮਾਤਮਾ ਦੀ ਯਾਦ ਵਿੱਚ ਜੁੜਿਆ ਕਰ। ਔਰ ਧਿਆਨ ਬਿਰਤੀ ਦੁਆਰਾ ਵੀ ਪਰਮੇਸ਼ਰ ਦਾ ਮਹਾਰਾਜ ਕਹਿੰਦੇ ਧਿਆਉਣਾ ਕਰ। ਗਾਏ ਗੁਣ ਗੋਬਿੰਦ, ਜੇ ਗਾਉਣਾ ਹੈ ਰਸਨਾ ਦੇ ਨਾਲ ਤਾਂ ਵੀ ਮਹਾਰਾਜ ਕਹਿੰਦੇ ਗੋਬਿੰਦ ਪਰਮਾਤਮਾ ਦੇ ਗੁਣਾਂ ਨੂੰ ਗਾਉਣਾ ਕਰ। ਕਿਉਂਕਿ ਜਿਨ੍ਹਾਂ ਨੇ ਜੀਵਨ ਦੇ ਅੰਦਰ ਪਰਮਾਤਮਾ ਦੇ ਗੁਣ ਨਹੀਂ ਨਾ ਗਾਏ, ਸਤਿਗੁਰੂ ਜੀ ਨੇ ਉਚਾਰਨ ਕੀਤੇ ਹਨ ਗੁਰਬਾਣੀ ਵਿੱਚ ਬਚਨ, ਗੁਣ ਗੋਬਿੰਦ ਗਾਇਓ ਨਹੀਂ ਜਨਮ ਅਕਾਰਥ ਕੀਨ। ਮਹਾਰਾਜ ਕਹਿੰਦੇ ਉਹਨਾਂ ਨੇ ਆਪਣੇ ਜਨਮ ਨੂੰ ਅਮੋਲਕ ਜੀਵਨ ਨੂੰ ਅਕਾਰਥ ਅਜਾਈਂ ਗਵਾ ਲਿਆ ਹੈ। ਜਿਨ੍ਹਾਂ ਨੇ ਆਪਣੇ ਜੀਵਨ ਕਾਲ ਦੌਰਾਨ ਪਰਮੇਸ਼ਰ ਦੇ ਗੁਣ ਨਹੀਂ ਗਾਏ। ਇਸ ਲਈ ਇਹ ਜੀਵਾ ਹਿਰਦੇ ਕਰਕੇ ਸਿਮਰਿਆ ਵੀ ਪਰਮਾਤਮਾ ਨੂੰ ਕਰ। ਧਿਆਨ ਬਿਰਤੀ ਦੁਆਰਾ ਧਿਆਨ ਵੀ ਪਰਮਾਤਮਾ ਦਾ ਹੀ ਰੱਖਣਾ ਕਰ। ਔਰ ਇਸੇ ਪ੍ਰਕਾਰ ਜੇ ਗਾਉਣਾ ਹੈ ਪ੍ਰੀਤ ਰੂਪ ਰਸਨਾ ਦੇ ਨਾਲ ਤਾਂ ਵੀ ਪਰਮੇਸ਼ਰ ਦੇ ਹੀ ਗੁਣਾਂ ਨੂੰ ਗਾਇਆ ਕਰ। ਦਿਨ ਰੈਨ ਸਾਜ ਸਵੇਰਾ, ਤੇ ਮਹਾਰਾਜ ਕਿਹੜੇ ਕਿਹੜੇ ਸਮੇਂ ਪਰਮਾਤਮਾ ਨੂੰ ਚੇਤੇ ਕਰਨਾ। ਮਹਾਰਾਜ ਕੇ ਭਾਵੇਂ ਦਿਨ ਹੈ ਭਾਵੇਂ ਰਾਤ ਹੈ, ਔਰ ਸਾਂਝ ਭਾਵੇਂ ਸੰਧਿਆ ਦੇ ਸਮੇਂ ਸ਼ਾਮ ਦੇ ਸਮੇਂ ਨੂੰ ਕਿਹਾ ਜਾਂਦਾ ਹੈ, ਤੇ ਭਾਵੇਂ ਸਵੇਰ ਵੇਲਾ। ਹਜੂਰ ਕਹਿੰਦੇ ਹਰ ਸਮੇਂ ਪਰਮਾਤਮਾ ਨੂੰ ਸਿਮਰਿਆ ਕਰ, ਹਰ ਸਮੇਂ ਧਿਆਨ ਧਾਰਨ ਕਰਿਆ ਕਰ, ਹਰ ਸਮੇਂ ਪਰਮੇਸ਼ਰ ਦੇ ਗੁਣਾਂ ਨੂੰ ਗਾਇਆ ਕਰ। ਅਕਾਲ ਪੁਰਖ ਵਾਹਿਗੁਰੂ ਨੂੰ ਕਦੇ ਵੀ ਆਪਣੇ ਹਿਰਦੇ ਵਿਸਾਰਨਾ ਨਾ ਕਰ। ਐਸਾ ਸਾਧ ਸੰਗਤ ਜੀ ਜੋ ਜੀਵਨ ਦੇ ਅੰਦਰ ਵਡਮੁੱਲੀ ਦਾਤ ਪਰਮੇਸ਼ਰ ਦੇ ਪਿਆਰਿਆਂ ਨੂੰ ਰੱਬ ਨੇ ਬਖਸ਼ਿਸ਼ ਕੀਤੀ ਹੈ। ਆਪਣੇ ਪਿਆਰਿਆਂ ਨੂੰ ਪਰਮਾਤਮਾ ਨੇ ਜੀਵਨ ਦੇ ਅੰਦਰ ਦਾਤ ਬਖਸ਼ੀ ਹੈ। ਊਠਤ ਬੈਠਤ ਸੋਵਤ ਨਾਮ, ਕਹੋ ਨਾਨਕ ਜਨ ਕੈ ਸਦਕਾ। ਊਠਤ ਬੈਠਤ ਸੋਵਤ ਜਾਗਤ, ਮਾਰਗ ਚਲਤ ਹਰੇ ਹਰਿ ਧਿਆਈਐ। ਉੱਠਦਿਆਂ ਬਹਿੰਦਿਆਂ ਸੌਂਦਿਆਂ ਜਾਗਦਿਆਂ ਰਸਤੇ ਤੇ ਚੱਲਦਿਆਂ ਹੋਇਆਂ ਹਰ ਸਮੇਂ ਪਰਮਾਤਮਾ ਨੂੰ ਚੇਤੇ ਕਰਨਾ। ਇਹ ਵਾਹਿਗੁਰੂ ਦੇ ਪਿਆਰਿਆਂ ਦੇ ਹਿੱਸੇ ਆਇਆ।
ਔਰ ਇਸੇ ਪ੍ਰਕਾਰ ਫਿਰ ਇਹੀ ਪੰਕਤੀ ਪੜੋ ਜੀ। ਸਿਮਰਤਿ ਆਏ ਗਾਏ ਗੁਣ ਗੋਬਿੰਦ। ਧੰਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਪ੍ਰਮਾਤਮਾ ਦਾ ਸਿਮਰਨ ਕਰ, ਧਿਆਉਣਾ ਕਰ, ਵਾਹਿਗੁਰੂ ਦੇ ਗੁਣ ਗਾਉਣਾ ਕਰ। ਕਿਉਂਕਿ ਜੀਵ ਦਾ ਸੁਭਾਅ ਹੈ ਕਿ ਮੇਰੇ ਤੋਂ ਸਵੇਰ ਦੇ ਸਮੇਂ ਕਹਿੰਦਾ ਹੈ ਕਿ ਸਮਾਂ ਨਹੀਂ ਹੁੰਦਾ, ਤੇ ਹਜੂਰ ਕਹਿੰਦੇ ਸੰਧਿਆ ਦੇ ਸਮੇਂ, ਸ਼ਾਮ ਦੇ ਸਮੇਂ ਰੱਬ ਨੂੰ ਚੇਤੇ ਕਰ ਲਿਆ ਕਰ। ਤੇ ਫਿਰ ਜੇ ਦਿਨ ਦੇ ਸਮੇਂ ਨਹੀਂ ਸਮਾਂ ਤੇ ਰਾਤ ਦੇ ਸਮੇਂ ਜਪ ਲਿਆ ਕਰ, ਰਾਤ ਨਹੀਂ ਸਮਾਂ ਤੇ ਦਿਨ ਦੇ ਸਮੇਂ ਜਪ ਲਿਆ ਕਰ, ਸ਼ਾਮ ਨਹੀਂ ਸਮਾਂ ਤੇ ਸਵੇਰ ਦੇ ਸਮੇਂ ਜਪ ਲਿਆ ਕਰ। ਪ੍ਰਮਾਤਮਾ ਨੂੰ ਚੇਤੇ ਕਰ ਲਿਆ ਕਰ, ਕਿਸੇ ਨਾ ਕਿਸੇ ਸਮੇਂ ਤਾਂ ਰੱਬ ਨੂੰ ਚੇਤੇ ਕਰ। ਹਰ ਸਮੇਂ ਨਾ ਪ੍ਰਮਾਤਮਾ ਨੂੰ ਵਿਸਾਰ ਕਰਕੇ ਰੱਖ। ਭਾਵੇਂ ਮਹਾਰਾਜ ਕਹਿੰਦੇ ਦਿਨ ਹੈ, ਭਾਵੇਂ ਰਾਤ ਹੈ, ਭਾਵੇਂ ਸ਼ਾਮ ਹੈ ਅਤੇ ਭਾਵੇਂ ਸਵੇਰ ਹੈ, ਜਿਸ ਵੀ ਸਮੇਂ ਤੈਨੂੰ ਮੌਕਾ ਮਿਲਦਾ ਤੂੰ ਪ੍ਰਮਾਤਮਾ ਦਾ ਸ਼ੁਕਰਾਨਾ ਜ਼ਰੂਰ ਕਰਿਆ ਕਰ। ਸਾਧ ਸੰਗਤ ਜੀ, ਕਿੰਨਾ ਸੌਖਾ ਸਾਧਨ, ਕਿੰਨਾ ਸਰਲ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਸਾਧਨ ਸਾਨੂੰ ਜੀਵਨ ਦੇ ਅੰਦਰ ਬਖਸ਼ਿਆ ਹੈ ਕਿ ਜਦੋਂ ਵੀ ਸਮਾਂ ਮਿਲਦਾ ਪ੍ਰਮਾਤਮਾ ਨੂੰ ਜ਼ਰੂਰ ਚੇਤੇ ਕਰਿਆ ਕਰ। ਅਕਾਲ ਪੁਰਖ ਪ੍ਰਮਾਤਮਾ ਦਾ ਸ਼ੁਕਰਾਨਾ ਜ਼ਰੂਰ ਕਰਿਆ ਕਰ। ਥੋੜੇ ਤੋਂ ਥੋੜਾ ਜਿੰਨਾ ਸਮਾਂ ਵੀ ਰੱਬ ਨੂੰ ਚੇਤੇ ਕਰ ਲਿਆ ਕਰ, ਤਾਂ ਵੀ ਤੇਰਾ ਭਲਾ ਹੋ ਜਾਵੇਗਾ। ਤਾਂ ਵੀ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਤੇਰੇ ਜੀਵਨ ਦੇ ਅੰਦਰ ਮਿੱਥੇ ਹੋਏ ਨਿਸ਼ਾਨੇ ਤੇ ਤੂੰ ਪਹੁੰਚ ਸਕੇਗਾ ਜੇ ਪ੍ਰਮਾਤਮਾ ਨੂੰ ਚੇਤੇ ਕਰਨਾ ਕਰੇ। ਵਿਸਰਾਮ ਦੇ ਕੇ ਹਜ਼ੂਰ ਫਰਮਾਉਂਦੇ ਹਨ, ਉਦਰ ਦੇਹ ਦੁਲਭ ਸਾਧੂ ਸੰਗ। ਜੀਵਨ ਦੇ ਅੰਦਰ ਪੂਰਨ ਸਾਧੂ ਦੀ ਸੰਗਤ ਮਿਲ ਜਾਵੇ ਤੇ ਸਾਧ ਸੰਗਤ ਜੀ ਮਿਲਿਆ ਹੋਇਆ ਜਿਹੜਾ ਸਰੀਰ ਹੈ ਨਾ, ਮਨੁੱਖਾ ਸਰੀਰ, ਉਧਰ ਜਾਂਦਾ ਹੈ, ਭਵ ਸਾਗਰ ਤੋਂ ਤਰ ਜਾਂਦਾ ਹੈ। ਜੋ ਪ੍ਰਮਾਤਮਾ ਨੇ ਮਨੁੱਖਾ ਜੀਵਨ ਦੀ ਦਾਤ ਬਖਸ਼ਿਸ਼ ਕੀਤੀ ਹੈ, ਜੇ ਇੱਕ ਜਿੱਤ ਹੋ ਕੇ ਪ੍ਰਮਾਤਮਾ ਨੂੰ ਚੇਤੇ ਕਰਦਾ, ਉਧਰ ਦੇਹ ਦੁਲਭ ਸਾਧੂ ਸੰਗ। ਮਹਾਰਾਜ ਕਹਿੰਦੇ ਪੂਰਨ ਸਾਧੂ ਦੀ ਸੰਗਤ ਮਿਲ ਜਾਵੇ, ਇਹ ਪਾਪੀ ਪਤਿਤ ਜੀਵ ਵੀ ਪਵਿੱਤਰ ਬਣ ਜਾਂਦਾ ਹੈ, ਭਵ ਸਾਗਰ ਤੋਂ ਤਰ ਜਾਂਦਾ ਹੈ। ਹਰ ਹਰ ਨਾਮ ਜਪੇਰਾ। ਕਿਉਂਕਿ ਪਰਮੇਸ਼ਰ ਦੇ ਪਿਆਰੇ ਹਰ ਥਾਵਾਂ ਤੇ ਵਰਤਣ ਵਾਲੇ ਹਰੀ ਅਕਾਲ ਪੁਰਖ ਪਰਮੇਸ਼ਰ ਦਾ ਨਾਮ ਜਪੇਰਾ ਜਪਾ ਦਿੰਦੇ ਹਨ। ਪਰਮੇਸ਼ਰ ਦਾ ਨਾਮ ਜਪਵਾ ਕਰਕੇ ਜੀਵ ਦੇ ਪਾਪ ਕਰਮ ਜਿਹੜੇ ਨਸ਼ਟ ਕਰਾ ਦਿੰਦੇ ਹੈ। ਕਿ ਪਰਮੇਸ਼ਰ ਦਾ ਨਾਮ ਜਪਿਆ ਕਰ, ਹਰ ਸਮੇਂ ਵਾਹਿਗੁਰੂ ਵਾਹਿਗੁਰੂ ਸਤਨਾਮ ਵਾਹਿਗੁਰੂ ਕਰਿਆ ਕਰ, ਤੇ ਜਿਹੜੇ ਤੇਰੇ ਪਾਪ ਹੈ ਨੇ ਤੈਨੂੰ ਚੰਬੜੇ ਹੋਏ ਐ, ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਸਾਰੇ ਪਾਪ ਜਿਹੜੇ ਪਾਪ ਕਰਮਾਂ ਦੀ ਮੈਲ ਲਹਿ ਜਾਵੇਗੀ। ਜਾਂ ਵਿਕਾਰਾਂ ਰੂਪੀ ਪੰਛੀ ਜਿਵੇਂ ਸਾਧ ਸੰਗਤ ਜੀ ਪ੍ਰਤੱਖ ਹੈ, ਜਿਸ ਰੁੱਖ ਦੇ ਬਹੁਤ ਸਾਰੇ ਪੰਛੀ ਆ ਕਰਕੇ ਬੈਠੇ ਹੋਣ, ਤੇ ਜੇ ਸਾਧ ਸੰਗਤ ਜੀ ਕੋਈ ਸਟੇਨ ਗਨ ਲੈ ਕਰਕੇ ਜਾਂ ਬੰਦੂਕ ਲੈ ਕਰਕੇ ਗੋਲੀ ਚਲਾ ਦਿੱਤੀ ਜਾਵੇ ਨਾ, ਤੇ ਸਾਰੇ ਪੰਛੀ ਉੱਡ ਜਾਂਦੇ ਆ ਡਰ ਦੇ ਮਾਰੇ। ਇਸੇ ਪ੍ਰਕਾਰ ਪਰਮੇਸ਼ਰ ਦਾ ਨਾਮ ਜਪਣਾ ਹੀ ਹੈ ਨਾ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਇੰਨਾ ਇਹਦਾ ਪ੍ਰਤਾਪ ਹੈ, ਇੰਨੀ ਗਰਜਵੀਂ ਆਵਾਜ਼ ਹੈ, ਇਹ ਜਿਹੜੇ ਸਰੀਰ ਰੂਪੀ ਤੇਰੇ ਹਿਰਦੇ ਰੂਪ ਰੁੱਖ ਤੇ ਆ ਕਰਕੇ ਵਿਕਾਰਾਂ ਰੂਪੀ ਪੰਛੀ ਬੈਠੇ ਆ ਨਾ, ਸਾਰੇ ਡਰ ਦੇ ਮਾਰੇ ਉੱਡ ਜਾਣਗੇ, ਭੱਜ ਜਾਣਗੇ। ਕੋਈ ਵੀ ਦੁਬਾਰਾ ਡਰਦਾ ਫਿਰ ਇੱਥੇ ਨੇੜੇ ਨਹੀਂ ਆਵੇਗਾ। ਜੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਵਾਹਿਗੁਰੂ ਵਾਹਿਗੁਰੂ ਸਤਨਾਮ ਵਾਹਿਗੁਰੂ ਦਾ ਸਿਮਰਨ ਕਰਨਾ ਕਰੇਗਾ, ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਜੀ ਦਾ ਸਿਮਰਨ ਕਰਨਾ ਕਰੇ। ਔਰ ਇਸ ਪ੍ਰਕਾਰ ਹਜੂਰ ਨੇ ਬਖਸ਼ਿਸ਼ ਕੀਤੀ ਹੈ ਕਿ ਜਿਨ੍ਹਾਂ ਨੇ ਸਾਧੂ ਸੰਗ ਹਰ ਹਰ ਨਾਮ ਜਪੇਰਾ, ਸਾਧੂ ਜਨਾਂ ਦੀ ਸੰਗਤ ਵਿੱਚ ਮਿਲ ਕਰਕੇ ਪਰਮੇਸ਼ਰ ਦਾ ਨਾਮ ਜਪਿਆ, ਵਾਹਿਗੁਰੂ ਜੀ ਦੀ ਯਾਦ ਵਿੱਚ ਜੁੜੇ ਹੈ। ਮਹਾਰਾਜ ਕਹਿੰਦੇ ਪਤਿਤ ਪਾਪੀ ਜੀਵਾਂ ਦਾ ਵੀ ਉਧਾਰ ਹੋ ਗਿਆ ਹੈ। ਘਰੀ ਨਾ ਮੋਹਤ ਨਾ ਚਸਾ ਵਿਲੰਬ। ਕਿਉਂਕਿ ਜੀਵਨ ਦੇ ਅੰਦਰ ਸਾਧ ਸੰਗਤ ਜੀ ਭਾਵੇਂ ਘੜੀ ਮਾਤਰ ਸਮਾਂ ਹੈ, ਭਾਵੇਂ ਅੱਧੀ ਘੜੀ ਦਾ ਸਮਾਂ ਹੈ, ਭਾਵੇਂ ਚਸਾ ਕੋ ਮਾਤਰ ਮਹਾਰਾਜ ਕਹਿੰਦੇ ਸਮਾਂ ਹੈ, ਨਾਮ ਬਿਲੰਬਾ ਹੋ। ਹਜੂਰ ਕਹਿੰਦੇ ਕਦੇ ਵੀ ਦੇਰੀ ਨਾ ਕਰਨਾ ਕਰ। ਸਾਧ ਸੰਗਤ ਜੀ ਦੋ ਵਾਰ ਅੱਖ ਝਮਕੀ ਤੇ ਇੱਕ ਖਿੰਨ ਦਾ ਜਿਹੜਾ ਸਮਾਂ ਮੰਨਿਆ ਜਾਂਦਾ ਹੈ। 15 ਵਾਰ ਅੱਖ ਝਮਕਣ ਦੇ ਸਮੇਂ ਨੂੰ ਇੱਕ ਵਿਸਵਾ ਕਿਹਾ ਜਾਂਦਾ ਹੈ। 15 ਵਿਸਿਆਂ ਦੇ ਇਸੇ ਪ੍ਰਕਾਰ ਸਾਧ ਸੰਗਤ ਜੀ ਜੋ 30 ਵਿਸਵਿਆਂ ਦਾ ਇੱਕ ਚਸਾ ਬਣਦਾ ਹੈ। ਔਰ ਇਸੇ ਪ੍ਰਕਾਰ ਸਾਧ ਸੰਗਤ ਜੀ ਜਿਹੜਾ 60 ਕਲਾਂ ਦੀ ਇੱਕ 60 ਜਿਹੜੇ ਪਲ ਹਨ ਉਹਨਾਂ ਦੀ ਇੱਕ ਘੜੀ ਬਣਨਾ ਕਰਦੀ ਹੈ। 12.5 ਮਿੰਟ ਦਾ ਜਿਹੜਾ ਸਮਾਂ ਇੱਕ ਘੜੀ ਦਾ ਮੰਨਿਆ ਜਾਂਦਾ ਹੈ।
ਤੇ ਮੂਰਤ ਜਿਹੜਾ ਅੱਧੀ ਘੜੀ ਦਾ ਨਾਮ ਹੈ, ਮੋਹਤ ਅੱਧੀ ਘੜੀ ਨੂੰ ਕਿਹਾ ਜਾਂਦਾ ਹੈ। ਧੰਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਹਜੂਰ ਕਹਿੰਦੇ ਭਾਵੇਂ ਘੜੀ ਮਾਤਰ ਸਮਾਂ, ਭਾਵੇਂ ਅੱਧੇ ਘੜੀ ਦਾ ਸਮਾਂ, ਭਾਵੇਂ ਚਸਾ ਕੋ ਮਾਤਰ ਥੋੜਾ ਕੋ ਜਿੰਨਾ ਸਮਾਂ, ਕਦੇ ਵੀ ਮਹਾਰਾਜ ਕਹਿੰਦੇ ਨਾਮ ਵਿਲੰਬਾ ਹੋ, ਕਦੇ ਦੇਰੀ ਨਾ ਕਰਨਾ ਕਰ। ਪਰਮਾਤਮਾ ਨੂੰ ਜ਼ਰੂਰ ਚੇਤੇ ਕਰ, ਪਰਮੇਸ਼ਰ ਦੀ ਯਾਦ ਵਿੱਚ ਜੁੜਿਆ ਕਰ। ਕਾਲ ਨਿਤ ਹੈ ਨਿਤ ਹੈਰਾ, ਕਿਉਂਕਿ ਕਾਲ ਨਿਤਾ ਪ੍ਰਤੀ ਹਰ ਸਮੇਂ ਤੈਨੂੰ ਦੇਖਦਾ ਪਿਆ, ਹਰ ਸਮੇਂ ਤੈਨੂੰ ਤੱਕਦਾ ਪਿਆ। ਸਤਿਗੁਰੂ ਜੀ ਦਾ ਗੁਰਬਾਣੀ ਵਿੱਚ ਮੁੱਖ ਵਾਕ ਹੈ, ਜਿਹੜੀ ਮੌਤ ਰੂਪੀ ਬਿੱਲੀ ਹੈ ਨਾ, ਹਰ ਸਮੇਂ ਜੀਵ ਰੂਪੀ ਚੂਹੇ ਨੂੰ ਤੱਕਦੀ ਰਹਿੰਦੀ ਹੈ। ਹਰ ਸਮੇਂ ਜਿਵੇਂ ਬਿੱਲੀ ਸਾਧ ਸੰਗਤ ਜੀ ਐ ਪੱਕ ਵਿੱਚ ਰਹਿੰਦੀ ਹੈ ਨਾ, ਜਦੋਂ ਚੂਹਾ ਦਿਖਦਾ ਤੇ ਉਸੇ ਸਮੇਂ ਝਪਟ ਮਾਰ ਕੇ ਖਾ ਜਾਂਦੀ ਹੈ। ਇਸੇ ਤਰ੍ਹਾਂ ਮਹਾਰਾਜ ਕਹਿੰਦੇ ਕਿ ਇਹ ਜਿਹੜਾ ਜੀਵ ਹੈ ਨਾ, ਮਾਨਸ ਬਪਰਾ ਮੂਸਾ ਕੀਨੋ ਮੀਚ ਬਿਲਈਆ ਖਈ ਹੈ ਰੇ। ਇਹ ਮੌਤ ਰੂਪੀ ਬਿੱਲੀ ਜੀਵ ਰੂਪੀ ਚੂਹੇ ਨੂੰ ਹਰ ਸਮੇਂ ਤੱਕਦੀ ਰਹਿੰਦੀ ਹੈ, ਕਦੋਂ ਇਹਦਾ ਜ਼ਿੰਦਗੀ ਦਾ ਸਮਾਂ ਪੂਰਾ ਹੋਵੇ, ਇਹਨੂੰ ਝਪਟ ਮਾਰ ਕਰਕੇ ਖਾ ਜਾਵੇ। ਇਸ ਪ੍ਰਕਾਰ ਕਾਲ ਨਿਤਿਹ ਨਿਤ ਹੇਰੈ। ਮਹਾਰਾਜ ਕਹਿੰਦੇ ਕਾਲ ਤੇਰੇ ਸਿਰ ਤੇ ਮੰਡਰਾਉਂਦਾ ਪਿਆ, ਹਰ ਸਮੇਂ ਤੈਨੂੰ ਦੇਖਦਾ ਪਿਆ। ਇਸ ਕਰਕੇ ਇਹ ਜੀਵ ਭਾਵੇਂ ਘੜੀ ਮਾਤਰ ਸਮਾਂ ਮਿਲੇ ਤਾਂ ਵੀ ਮਹਾਰਾਜ ਦੇ ਪਿਆਰਿਆਂ ਦੀ ਸਤ ਸੰਗਤ ਕਰਿਆ ਕਰ। ਅੱਧੀ ਘੜੀ ਸਮਾਂ ਮਿਲ ਜਾਵੇ ਤਾਂ ਵੀ ਰੱਬ ਨੂੰ ਚੇਤੇ ਕਰਨਾ ਕਰ। ਜਿਵੇਂ ਸਤਿਗੁਰਾਂ ਨੇ ਭਗਤ ਰਸਨਾ ਦੁਆਰਾ ਉਚਾਰਨ ਕੀਤਾ ਹੈ, ਕਬੀਰ ਏਕ ਘੜੀ ਆਧੀ ਘੜੀ ਆਧੀ ਹੂੰ ਤੇ ਆਦ, ਭਗਤਨ ਸੇਤੀ ਗੋਸ਼ਟੇ ਜੋ ਕੀਨੇ ਸੋ ਲਾਭ। ਕਦੇ ਘਾਟਾ ਥੋੜਾ ਪੈਣ ਵਾਲਾ, ਜ਼ਿੰਦਗੀ ਵਿੱਚ ਲਾਹਾ ਮਿਲੇਗਾ। ਥੋੜੇ ਤੋਂ ਥੋੜਾ ਜਿੰਨਾ ਸਮਾਂ ਵੀ ਸਾਧੂ ਜਨਾਂ ਦੀ ਸੰਗਤ ਕਰੇਗਾ। ਅੰਧ ਬਿਲਾਤੇ ਕਾਢੋ ਕਰਤੇ, ਫਿਰ ਨਾਲ ਨਾਲ ਇਹ ਬੇਨਤੀ ਵੀ ਕਰਿਆ ਕਰ, ਮਹਾਰਾਜ ਸੱਚੇ ਪਾਤਸ਼ਾਹ ਅੰਧ ਬੇਲਾ ਤੇ ਕਾਢੋ ਕਰਤੇ ਹੈ ਕਰਨਹਾਰ ਕਰਤੇ ਪਰਮੇਸ਼ਰ ਜੀ। ਸਾਨੂੰ ਜਿਹੜੀ ਅੰਨੀ ਬਿਲ ਭਾਵ ਕੇ ਖੋਡੇ ਆ ਨਾ, ਅਗਿਆਨਤਾ ਰੂਪੀ ਖੁੱਡ, ਬੇਸਮਝਤਾ ਰੂਪੀ ਖੁੱਡ, ਮਹਾਰਾਜ ਸਾਡੇ ਮਨ ਨੂੰ ਇਹਦੇ ਵਿੱਚੋਂ ਕੱਢ ਦੇਣਾ ਕਰੋ। ਕਿਆ ਨਾਹੀ ਘਰ ਤੇਰਾ, ਕਿਉਂਕਿ ਤੁਹਾਡੇ ਘਰ ਵਿੱਚ ਕਿਹੜੀ ਦਾਤ ਹੈ ਜਿਹੜੀ ਨਹੀਂ ਹੈ। ਸਾਚੇ ਸਾਹਿਬਾ ਕਿਆ ਨਾਹੀ ਘਰ ਤੇਰਾ, ਮਹਾਰਾਜ ਕਿਹੜੀ ਦਾਤ ਹੈ ਜਿਹੜੀ ਤੁਹਾਡੇ ਘਰ ਵਿੱਚ ਨਹੀਂ ਹੈ। ਸਾਰੀਆਂ ਦਾਤਾਂ ਮਹਾਰਾਜ ਤੁਹਾਡੇ ਕੋਲ ਹਨ, ਸਾਰੀਆਂ ਦਾਤਾਂ ਮਹਾਰਾਜ ਦੇਣ ਦੇ ਆਪ ਦੀ ਸਮਰੱਥ, ਪਰ ਦਾਤ ਉਹਨੂੰ ਦਿੰਦੇ ਮਹਾਰਾਜ ਜਿਹੜਾ ਯੋਗ ਹੁੰਦਾ ਹੈ, ਜਿਹੜੇ ਜੀਵ ਦੀ ਭਾਵਨਾ ਤੁਹਾਨੂੰ ਭਾ ਜਾਂਦੀ ਹੈ। ਸਾਚੇ ਸਾਹਿਬਾ ਕਿਆ ਨਾਹੀ ਘਰ ਤੇਰਾ, ਘਰ ਤਾਂ ਤੇਰਾ ਸਭ ਕਿਛ ਹੈ, ਜਿਸ ਦੇਹ ਸੋ ਪਾਵੇ। ਪ੍ਰਾਪਤ ਮਹਾਰਾਜ ਉਹ ਕਰ ਸਕਦਾ ਜਿਹਨੂੰ ਆਪ ਜੀ ਦਾਤ ਦੇਣਾ ਚਾਹੁੰਦੇ ਹੋ। ਮਹਾਰਾਜ ਉਸੇ ਨੂੰ ਜੀਵਨ ਦੇ ਵਿੱਚ ਪ੍ਰਾਪਤੀ ਹੋ ਸਕਦੀ ਹੈ। ਆਪਣੇ ਬਲ ਦੇ ਨਾਲ, ਆਪਣੇ ਯਤਨ ਕਰਕੇ ਕੋਈ ਦਾਤ ਨਹੀਂ ਪ੍ਰਾਪਤ ਕਰ ਸਕਦਾ। ਬਿਨ ਕਰਮਾ ਕਿਛ ਪਾਈਐ ਨਾਹੀ, ਜੇ ਬਹੁ ਤੇਰਾ ਧਾਵੈ। ਬਹੁਤੀ ਭੱਜ ਦੌੜ ਵੀ ਮਹਾਰਾਜ ਭਾਵੇਂ ਅਸੀਂ ਕਰਕੇ ਦੇਖ ਲਈਏ, ਪਰ ਫਿਰ ਵੀ ਆਪਣੇ ਬਲ ਦੇ ਨਾਲ ਬਹੁਤੀ ਭੱਜ ਦੌੜ ਕਰਨ ਦੇ ਬਾਵਜੂਦ ਵੀ ਮਹਾਰਾਜ ਅਸੀਂ ਦਾਤ ਤੋਂ ਨਹੀਂ ਪਾ ਸਕਦੇ। ਜੇ ਆਪ ਜੀ ਨਹੀਂ ਦਾਤ ਦੇਣੀ ਚਾਹੁੰਦੇ ਹੋ ਤਾਂ ਇਸ ਕਰਕੇ ਧੰਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਕਹਿੰਦੇ, ਗੁਰਸਿੱਖ ਬੇਨਤੀ ਕਰ ਅੰਧ ਬੇਲਾ ਤੇ ਕਾਢਹੁ ਕਰਤੇ। ਸਾਧ ਸੰਗਤ ਜੀ, ਜਿਵੇਂ ਚੂਹਾ ਹੈ ਨਾ, ਬੜਾ ਚੰਚਲ ਮੰਨਿਆ ਗਿਆ ਹੈ। ਚੂਹਾ ਹਰ ਸਮੇਂ ਬਾਰ-ਬਾਰ ਭਟਕਦਾ ਫਿਰਦਾ ਹੈ, ਕਦੇ ਕਿਸੇ ਪਾਸੇ ਕਦੇ ਕਿਸੇ ਪਾਸੇ ਭਟਕਦਾ ਹੈ, ਇੱਕ ਥਾਂ ਤੇ ਟਿਕ ਕਰਕੇ ਨਹੀਂ ਬੈਠਦਾ। ਔਰ ਇਸ ਪ੍ਰਕਾਰ ਹਜੂਰ ਕਹਿੰਦੇ ਹਨ, ਅਗਿਆਨ ਦੀ ਅੰਧ ਤਾਈ ਰੂਪੀ ਮਨ ਰੂਪੀ ਜਿਹੜਾ ਚੰਚਲ ਚੂਹਾ ਵੜਿਆ ਹੋਇਆ, ਤੇ ਸਿਆਣਿਆਂ ਨੇ ਤੱਤ ਕੱਢੇ ਹੋਏ। ਕਹਿੰਦੇ ਕਿ ਜਿਹੜਾ ਪਾਰਾ ਹੈ ਨਾ, ਪਾਰਾ ਮਾਰ ਕਰਕੇ ਚੂਹੇ ਨੂੰ ਦਿੱਤਾ ਜਾਵੇ ਤੇ ਫਿਰ ਉਹਦੀ ਚੰਚਲਤਾ ਖਤਮ ਹੋ ਜਾਂਦੀ ਹੈ। ਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਕੋਲ ਸ਼ਬਦ ਰੂਪੀ ਪਾਰਾ ਲੈ ਕਰਕੇ ਸਾਧ ਸੰਗਤ ਜੀ, ਗਰੀਬ ਨਵਾਜ ਮਹਾਰਾਜ ਸਾਹਿਬ ਜੀ ਦਾ ਜਿਹੜਾ ਉਪਦੇਸ਼ ਰੂਪੀ ਪਾਰਾ ਹੈ, ਇਹਨੂੰ ਜੀਵਨ ਦੇ ਵਿੱਚ ਕਮਾਉਣਾ ਇਹ ਮਾਰਨ ਦੀ ਤਰ੍ਹਾਂ ਹੈ। ਜੇ ਕਿਤੇ ਮਨੁੱਖ ਜੀਵਨ ਦੇ ਵਿੱਚ ਕਮਾ ਲਵੇ ਨਾ, ਇਹ ਜੀਵ ਦਾ ਮਨ ਰੂਪੀ ਚੂਹਾ ਜਿਹੜਾ ਬੜਾ ਹੀ ਚੰਚਲ ਹੈ, ਹਰ ਸਮੇਂ ਭਟਕਦਾ ਰਹਿੰਦਾ। ਚੂਹਾ ਤੇ ਭਾਵੇਂ ਥੋੜਾ ਸਮਾਂ ਬੈਠ ਜਾਵੇ, ਪਰ ਮਨ ਨਹੀਂ ਸਾਧ ਸੰਗਤ ਜੀ ਕਦੇ ਟਿਕਦਾ। ਇਦਾਂ ਦੀ ਮਨ ਦੀ ਹਾਲਤ ਹੈ। ਤੇ ਮਹਾਰਾਜ ਕਹਿੰਦੇ, ਇਹ ਮਨ ਰੂਪੀ ਚੂਹੇ ਨੂੰ ਸਤਿਗੁਰਾਂ ਦਾ ਉਪਦੇਸ਼ ਰੂਪੀ ਪਾਰਾ ਮਾਰ ਕਰਕੇ ਦਿੱਤਾ ਜਾਵੇ, ਜੀਵਨ ਦੇ ਅੰਦਰ ਅਭਿਆਸ ਕੀਤਾ ਜਾਵੇ, ਤੇ ਸਾਧ ਸੰਗਤ ਜੀ ਤਾਂ ਫਿਰ ਕਿਤੇ ਜਾ ਕੇ ਮਨ ਰੂਪੀ ਚੂਹਾ ਟਿਕਦਾ ਹੈ।
ਨਹੀਂ ਤਾਂ ਮਨ ਭੱਜਿਆ ਹੀ ਫਿਰਦਾ ਬਾਰ-ਬਾਰ। ਕਬਹੁ ਜੀਅੜਾ ਉਬ ਚੜਤ ਹੈ, ਕਬਹੁ ਜਾਏ ਪਿਆਲੇ। ਲੋਭੀ ਜੀਅੜਾ ਥਿਰ ਨ ਰਹਿਤ ਹੈ, ਚਾਰੇ ਕੁੰਡਾ ਭਾਲੇ। ਕਦੇ ਵੀ ਟਿਕਦਾ ਨਹੀਂ ਹੈ, ਬਾਰ-ਬਾਰ ਹਰ ਸਮੇਂ ਭਟਕਣਾ ਦੇ ਵਿੱਚ ਹੀ ਲੱਗਾ ਰਹਿੰਦਾ ਹੈ। ਇਸ ਕਰਕੇ ਮਹਾਰਾਜ ਕਹਿੰਦੇ ਪ੍ਰਮਾਤਮਾ ਦੇ ਚਰਨਾਂ ਵਿੱਚ ਬੇਨਤੀ ਕਰ, ਮਹਾਰਾਜ ਕਿਆ ਨਾਹੀ ਘਰ ਦੇ ਰਹਿ। ਤੁਹਾਡੇ ਘਰ ਵਿੱਚ ਕਿਹੜੀ ਦਾਤ ਹੈ ਜਿਹੜੀ ਨਹੀਂ ਪ੍ਰਾਪਤ ਹੋ ਸਕਦੀ। ਇਸ ਕਰਕੇ ਮਹਾਰਾਜ ਆਪਣਾ ਉਪਦੇਸ਼ ਸਾਡੇ ਹਿਰਦੇ ਵਿੱਚ ਵਸਾ ਦੇਵੋ, ਜਿਸ ਕਰਕੇ ਮਨ ਰੂਪੀ ਚੂਹਾ ਸਾਡਾ ਚੰਚਲਤਾ ਛੱਡ ਦੇਣਾ ਕਰੇ। ਮਨ ਸਾਡਾ ਮਹਾਰਾਜ ਹਰ ਸਮੇਂ ਵਿਰਾਗ ਦੇ ਵਿੱਚ ਰਹਿਣਾ ਕਰੇ। ਤੁਹਾਡੇ ਪਿਆਰ ਦੇ ਵਿੱਚ ਹਰ ਸਮੇਂ ਮਹਾਰਾਜ ਸਾਡਾ ਮਨ ਭਿੱਜਾ ਰਹੇ। ਨਾਮ ਆਧਾਰ ਦੀਜੈ ਨਾਨਕ ਕਉ। हे ਪ੍ਰਮਾਤਮਾ ਕਿਰਪਾ ਕਰੋ, ਆਪਣੇ ਨਾਮ ਦਾ ਆਸਰਾ ਸਾਨੂੰ ਜੀਵਨ ਦੇ ਅੰਦਰ ਬਖਸ਼ੋ। ਮਹਾਰਾਜ ਕਦੇ ਅਸੀਂ ਧਨ ਨੂੰ ਆਪਣਾ ਆਸਰਾ ਬਣਾ ਲੈਂਦੇ ਹਾਂ, ਕਦੇ ਪਦਾਰਥਾਂ ਨੂੰ, ਕਦੇ ਆਪਣੇ ਸਖੀ ਸੰਬੰਧੀਆਂ ਨੂੰ, ਮਿੱਤਰਾਂ ਨੂੰ, ਰਿਸ਼ਤੇਦਾਰਾਂ ਨੂੰ ਆਪਣਾ ਸੱਚਾ ਆਸਰਾ ਮੰਨ ਲੈਂਦੇ ਹਾਂ। ਪਰ ਇਹ ਜਿੰਨੇ ਵੀ ਦੁਨੀਆ ਦੇ ਆਸਰੇ ਸਭ ਝੂਠੇ ਹਨ, ਸਦਾ ਰਹਿਣ ਵਾਲੇ ਨਹੀਂ ਹੈ। ਇਸ ਕਰਕੇ ਪ੍ਰਮਾਤਮਾ ਕਿਰਪਾ ਕਰੋ, ਨਾਮ ਆਧਾਰ ਦੀਜੈ ਨਾਨਕ ਕਉ। ਪ੍ਰਮਾਤਮਾ ਸਾਨੂੰ ਆਪਣੇ ਨਾਮ ਦਾ ਕਿਰਪਾ ਕਰਕੇ ਆਸਰਾ ਦੇਣਾ ਕਰੋ। ਆਨੰਦ ਸੁਖ ਕਨੇਰਾ, ਜਿਸ ਕਰਕੇ ਮਹਾਰਾਜ ਕਣੇ ਸਾਡੇ ਜੀਵਨ ਦੇ ਅੰਦਰ ਸੁਖ ਪ੍ਰਾਪਤ ਹੋ ਜਾਣਗੇ। ਕਣਾ ਮਹਾਰਾਜ ਸਾਨੂੰ ਜ਼ਿੰਦਗੀ ਦੇ ਅੰਦਰ ਤੁਹਾਡੇ ਸਰੂਪ ਦਾ, ਬ੍ਰਹਮਾਨੰਦ ਦਾ ਆਨੰਦ ਪ੍ਰਾਪਤ ਹੋ ਜਾਵੇਗਾ। ਛੱਕੇ ਦੋ, ਸਾਧ ਸੰਗਤ ਜੀ ਇੱਥੇ ਦੋ ਛੱਕੇ ਉਚਾਰਨ ਕੀਤਾ ਹੈ, ਭਾਵ ਕਿ ਇੱਕ ਛੱਕਾ ਇੱਕ ਪਹਿਲਾ ਸ਼ਬਦ ਲਿਖਿਆ ਸੀ ਨਾ ਜਦੋਂ 6 ਸ਼ਬਦ ਹੋਏ ਸਨ, ਤੇ ਇੱਥੇ ਮਹਾਰਾਜ ਸਾਹਿਬ ਜੀ ਨੇ ਛੱਕੇ 2 ਲਿਖਿਆ, ਭਾਵ ਕਿ 12 ਸ਼ਬਦ ਹੋਏ ਹੈ। ਧੰਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਜੋ ਉਪਦੇਸ਼ ਬਖਸ਼ਿਸ਼ ਕੀਤਾ ਹੈ। ਦੇਵ ਗੰਧਾਰੀ ਪੰਜਵਾ, ਮਨ ਗੁਰ ਮਿਲ ਨਾਮ ਅਰਾਧਿਓ। ਸਤਿਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਕਹਿੰਦੇ, ਪਿਆਰੇ ਮਨਾ ਪੂਰੇ ਸਤਿਗੁਰੂ ਜੀ ਦੇ ਨਾਲ ਮਿਲ ਕੇ ਪ੍ਰਮਾਤਮਾ ਦੀ ਅਰਾਧਨਾ ਕਰ। ਜੇ ਪਰਮੇਸ਼ਰ ਦੇ ਨਾਮ ਦੀ ਅਰਾਧਨਾ ਕਰਨੀ ਹੈ ਨਾ, ਤੇ ਸਤਿਗੁਰੂ ਜੀ ਦੇ ਨਾਲ ਮਿਲ ਕੇ, ਮਹਾਰਾਜ ਜੀ ਦੀ ਸਤ ਸੰਗਤ ਕਰਕੇ, ਗੁਰੂ ਵਾਲਾ ਬਣ ਕੇ ਪਰਮੇਸ਼ਰ ਦੇ ਨਾਮ ਦੀ ਅਰਾਧਨਾ ਕਰ। ਕਿਉਂਕਿ ਸਤਿਗੁਰਾਂ ਦੇ ਉਪਦੇਸ਼ ਦੁਆਰਾ ਜੇ ਪਰਮੇਸ਼ਰ ਦੇ ਨਾਮ ਦੀ ਅਰਾਧਨਾ ਕਰੇਗਾ, ਫਿਰ ਤੇਰੇ ਮਨ ਵਿੱਚ ਕਦੇ ਹੰਕਾਰ ਨਹੀਂ ਪੈਦਾ ਹੋਵੇਗਾ। ਸਤਿਗੁਰੂ ਜੀ ਦੇ ਸਮਝਾਵਣੇ ਮੁਤਾਬਕ ਜੇ ਜੀਵਨ ਦੇ ਅੰਦਰ ਨਾਮ ਜਪੇਗਾ, ਪ੍ਰਮਾਤਮਾ ਨੂੰ ਚੇਤੇ ਕਰੇਗਾ, ਜਪਿਆ ਹੋਇਆ ਨਾਮ ਕਦੇ ਵਿਅਰਥ ਨਹੀਂ ਜਾਵੇਗਾ। ਪੂਰਾ ਪੂਰਾ ਲਾਭ ਜੀਵਨ ਦੇ ਅੰਦਰ ਪ੍ਰਾਪਤ ਹੋਵੇਗਾ। हे ਮੇਰੇ ਪਿਆਰੇ ਮਨਾ, ਮਨ ਗੁਰ ਮਿਲ ਨਾਮ ਅਰਾਧਿਓ। ਅਕਾਲ ਪੁਰਖ ਵਾਹਿਗੁਰੂ ਜੀ ਦੇ ਨਾਮ ਦੀ ਅਰਾਧਨਾ ਕਰ, ਗੁਰੂ ਵਾਲਾ ਬਣ ਕੇ। ਸੁਖ ਸਹਿਜ ਆਨੰਦ ਮੰਗਲ ਰਸ। ਤੇ ਮਹਾਰਾਜ ਸੱਚੇ ਪਾਤਸ਼ਾਹ ਨਾਮ ਤਾਂ ਮੈਂ ਪਹਿਲਾਂ ਵੀ ਜਪਦਾ, ਮੈਨੂੰ ਗੁਰੂ ਵਾਲਾ ਬਣਨ ਦੀ ਕੀ ਲੋੜ ਹੈ। ਸਤ ਸੰਗਤ ਜੀ ਧਿਆਨ ਦੇ ਨਾਲ ਇਹ ਬਚਨ ਸੁਣਨਾ ਕਿ ਇਹ ਸਾਡਾ ਸੁਭਾਅ ਬਣ ਚੁੱਕਾ ਹੈ। ਵਿਸ਼ੇਸ਼ ਕਰਕੇ ਜਿਨ੍ਹਾਂ ਪ੍ਰਾਣੀਆਂ ਨੇ ਜਿੱਦ ਤੱਕ ਅੰਮ੍ਰਿਤ ਨਹੀਂ ਨਾ ਪਾਨ ਕੀਤਾ, ਗੁਰੂ ਵਾਲੇ ਨਹੀਂ ਬਣੇ, ਉਹਨਾਂ ਦਾ ਜਵਾਬ ਇਹੋ ਹੁੰਦਾ ਕਿ ਅਸੀਂ ਵੀ ਤਾਂ ਨਾਮ ਜਪਦੇ ਹੀ ਆ, ਅਸੀਂ ਵੀ ਤਾਂ ਗੁਰਬਾਣੀ ਪੜ੍ਹਦੇ ਹੀ ਆ, ਮਨ ਸਾਫ਼ ਹੋਣਾ ਚਾਹੀਦਾ। ਸਾਧ ਸੰਗਤ ਜੀ ਜਿਹੜੀ ਗੁਰੂ ਘਰ ਦੀ ਮਰਜ਼ਾਦਾ ਹੈ, ਉਹਨੂੰ ਕਦੇ ਝੁਠਲਾਇਆ ਨਹੀਂ ਜਾ ਸਕਦਾ। ਮਰਜ਼ਾਦਾ ਦੀ ਕਦੇ ਉਲੰਘਣਾ ਨਹੀਂ ਕੀਤੀ ਜਾ ਸਕਦੀ, ਜੋ ਜੀਵਨ ਦੇ ਅੰਦਰ ਮਹਾਰਾਜ ਗੁਰੂ ਕਲਗੀਧਰ ਪਿਤਾ ਸਤਿਗੁਰੂ ਗੋਬਿੰਦ ਸਿੰਘ ਸਾਹਿਬ ਪਾਤਸ਼ਾਹ ਜੀ ਨੇ ਬਖਸ਼ੀ ਹੈ, ਜੋ ਪੰਜਾਂ ਕਕਾਰਾਂ ਦੀ ਨਿਤਨੇਮ ਦੀ ਰਹਿਤ ਜੀਵਨ ਦੇ ਅੰਦਰ ਬਖਸ਼ਿਸ਼ ਕੀਤੀ ਹੈ, ਉਹਨੂੰ ਜੀਵਨ ਦੇ ਵਿੱਚ ਧਾਰਨ ਕਰਨਾ ਸਿੱਖ ਦਾ ਫਰਜ਼ ਬਣਦਾ ਹੈ। ਕਿਉਂਕਿ ਇਹ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਹੁਕਮ ਹੈ। ਔਰ ਇਸ ਕਰਕੇ ਹਜੂਰ ਦੇ ਚਰਨਾਂ ਵਿੱਚ ਜਦੋਂ ਬੇਨਤੀ ਕੀਤੀ ਹੈ ਨਾ, ਮਹਾਰਾਜ ਜੇ ਪੂਰੇ ਗੁਰੂ ਦੇ ਨਾਲ ਮਿਲ ਕਰਕੇ ਪਰਮੇਸ਼ਰ ਦੇ ਨਾਮ ਦੀ ਆਰਾਧਨਾ ਕਰਾਂ ਤੇ ਮਹਾਰਾਜ ਕੀ ਦਾਤ ਪ੍ਰਾਪਤ ਹੋਵੇਗੀ। ਹਜੂਰ ਕਹਿੰਦੇ ਸੁਖ ਸਹਿਜ ਆਨੰਦ ਮੰਗਲ ਰਸ। ਮਹਾਰਾਜ ਕਹਿੰਦੇ ਲੋਕ ਪਰਲੋਕ ਦਾ ਸੁਖ ਮਿਲੇਗਾ। ਔਰ ਇਸੇ ਪ੍ਰਕਾਰ ਸਹਿਜ ਹਿਰਦੇ ਦੀ ਅਡੋਲਤਾ, ਸਹਿਜ ਨਾਮ ਗਿਆਨ ਦਾ ਵੀ ਹੈ, ਸਹਿਜ ਸ਼ਾਂਤੀ ਨੂੰ ਕਿਹਾ ਜਾਂਦਾ ਹੈ। ਜਿਹੜੀ ਸ਼ਾਂਤੀ ਹਿਰਦੇ ਅੰਦਰ ਕਦੇ ਵੀ ਨਹੀਂ ਨਾ ਪੈਦਾ ਹੁੰਦੀ, ਮਨ ਹਰ ਸਮੇਂ ਤੜਫਦਾ ਰਹਿੰਦਾ ਹੈ, ਚਿੰਤਾਵਾਂ ਦੇ ਵਿੱਚ, ਈਰਖਾ ਦੀ ਅੱਗ ਦੇ ਵਿੱਚ ਸੜਦਾ ਰਹਿੰਦਾ ਹੈ, ਕ੍ਰੋਧ ਦੀ ਭੱਠੀ ਵਿੱਚ ਹਰ ਸਮੇਂ ਭੁੱਜਦਾ ਰਹਿੰਦਾ ਹੈ, ਉਹ ਮਨ ਵੀ ਮਹਾਰਾਜ ਕਹਿੰਦੇ ਤੇਰਾ ਸ਼ਾਂਤ ਹੋ ਜਾਵੇਗਾ, ਹਿਰਦੇ ਦੀ ਅਡੋਲਤਾ ਬਣ ਜਾਵੇਗੀ, ਹਿਰਦੇ ਅੰਦਰ ਗਿਆਨ ਦਾ ਪ੍ਰਕਾਸ਼ ਹੋ ਜਾਵੇਗਾ। ਆਨੰਦ ਮੰਗਲ ਰਸ, ਮੰਗਲ ਕਹਿੰਦੇ ਨੇ ਖੁਸ਼ੀਆਂ ਖੇੜਿਆਂ ਨੂੰ,
ਤੇ ਪਰਮੇਸ਼ਰ ਦੇ ਨਾਮ ਦਾ ਰਸ, ਵਾਹਿਗੁਰੂ ਦੇ ਸਰੂਪ ਦਾ ਆਨੰਦ ਵੀ ਮਿਲ ਜਾਵੇਗਾ। ਜੀਵਨ ਕਾ ਮੂਲ ਵਾਧਿਓ। ਔਰ ਇਸ ਪ੍ਰਕਾਰ ਜੀਵਨ ਦਾ ਜਿਹੜਾ ਮੂਲ ਮੁੱਢ ਹੈ ਨਾ ਮਹਾਰਾਜ ਕਹਿੰਦੇ ਉਹ ਵੀ ਵੱਧ ਜਾਵੇਗਾ। ਜਿਸ ਆਸਰੇ ਸਾਰੀ ਜ਼ਿੰਦਗੀ ਜਿਹੜੀ ਹੈ ਨਾ ਟਿਕੀ ਹੋਈ ਹੈ ਉਹ ਸਾਧ ਸੰਗਤ ਜੀ ਉਹ ਹੈ ਪਰਮਾਤਮਾ ਦਾ ਪਿਆਰ, ਪਰਮੇਸ਼ਰ ਦੇ ਚਰਨਾਂ ਦਾ ਪਿਆਰ। ਮਹਾਰਾਜ ਕਹਿੰਦੇ ਪ੍ਰੇਮ ਰੂਪੀ ਜਿਹੜਾ ਜ਼ਿੰਦਗੀ ਦਾ ਮੁੱਢ ਹੈ ਨੂੰ ਵੀ ਵੱਧ ਜਾਵੇਗਾ। ਜੇ ਕਿਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਆ ਕਰਕੇ ਸਤਿਗੁਰਾਂ ਤੋਂ ਨਾਮ ਦੀ ਦਾਤ ਲੈ ਕੇ ਪਰਮੇਸ਼ਰ ਦਾ ਨਾਮ ਜਪਣਾ ਕਰੇ ਰਹਾਉ। ਔਰ ਹਜ਼ੂਰ ਵਿਸ਼ਰਾਮ ਦੇ ਕਰਕੇ ਬਖਸ਼ਿਸ਼ ਕਰਦੇ ਆ। ਸਾਧ ਸੰਗਤ ਜੀ ਜੀਵਨ ਕਾ ਮੂਲ ਬਾਧਿਓ, ਜਿਵੇਂ ਮੂਲ ਨਾਮ ਮੁੱਢ ਦਾ ਹੈ ਤੇ ਮਨ ਦਾ ਸੁਭਾਅ ਹੈ ਬਾਰ-ਬਾਰ ਭੱਜੇ ਫਿਰਨਾ, ਬਾਰ-ਬਾਰ ਉਖੜਿਆ ਹੋਇਆ ਮਨ ਜਿਹੜਾ ਕਦੇ ਵੀ ਟਿਕਦਾ ਨਹੀਂ ਹੈ। ਧੰਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਕਹਿੰਦੇ ਜੀਵਾ ਤੇਰਾ ਜ਼ਿੰਦਗੀ ਦੇ ਜਿਹੜਾ ਮੁੱਢ ਹੈ ਨਾ ਉਹ ਹੈ ਅਕਾਲ ਪੁਰਖ ਪਰਮਾਤਮਾ। ਬਾਧਿਓ ਤੋਂ ਭਾਵ ਬੰਨਣ ਦਾ ਹੈ, ਭਾਵ ਪਰਮੇਸ਼ਰ ਦੇ ਨਾਲ ਤੇਰੀ ਬਾਂਧ ਪੈ ਜਾਵੇਗੀ, ਪਰਮੇਸ਼ਰ ਦੇ ਨਾਲ ਤੇਰਾ ਪਿਆਰ ਬਣ ਜਾਵੇਗਾ। ਜੇ ਕਿਤੇ ਸਤਿਗੁਰੂ ਜੀ ਤੋਂ ਨਾਮ ਦੀ ਦਾਤ ਲੈ ਕੇ ਮਹਾਰਾਜ ਸਾਹਿਬ ਜੀ ਦੀ ਬਚਨਾਂ ਅਨੁਸਾਰ ਰੱਬ ਨੂੰ ਚੇਤੇ ਕਰੇ, ਵਿਸਰਾਮ ਦੇ ਕੇ ਮਹਾਰਾਜ ਫਰਮਾਉਂਦੇ ਹਨ, ਕਰ ਕਿਰਪਾ ਆਪਣਾ ਦਾਸ ਕੀਨੋ। ਜਿਨ੍ਹਾਂ ਤੇ ਪ੍ਰਮਾਤਮਾ ਨੇ ਕਿਰਪਾ ਕੀਤੀ ਹੈ, ਜਿਨ੍ਹਾਂ ਨੂੰ ਆਪਣਾ ਦਾਸ ਕਰ ਲਿਆ ਹੈ, ਆਪਣਾ ਸੇਵਕ ਬਣਾ ਲਿਆ ਹੈ, ਕਾਟੇ ਮਾਇਆ ਫਾਦਿਓ। ਪਰਮਾਤਮਾ ਨੇ ਉਹਨਾਂ ਦੇ ਮਾਇਆ ਦੇ ਫਾਦਿਓ ਫਾਹੇ ਕੱਟ ਦਿੱਤੇ ਆ। ਜਿੰਨੇ ਵੀ ਮਾਇਆ ਦੇ ਪੈਣ ਵਾਲੇ ਬੰਧਨ ਹਨ ਸਾਰੇ ਪਰਮੇਸ਼ਰ ਨੇ ਕੱਟ ਦਿੱਤੇ ਹਨ। ਭਾਉ ਭਗਤ ਗਾਏ ਗੁਣ ਗੋਬਿੰਦ। ਉਹਨਾਂ ਵਾਹਿਗੁਰੂ ਦੇ ਪਿਆਰਿਆਂ ਨੇ ਆਜ਼ਾਦ ਹੋ ਕਰਕੇ ਪਰਮਾਤਮਾ ਦੀ ਪ੍ਰੇਮਾ ਭਗਤੀ ਕੀਤੀ ਹੈ। ਉਹਨਾਂ ਨੇ ਵਾਹਿਗੁਰੂ ਦੇ ਗੁਣ ਗਾਏ ਹਨ ਪਿਆਰ ਵਿੱਚ ਭਿੱਜ ਕਰਕੇ। ਜਮ ਕਾ ਮਾਰਗ ਸਾਧਿਓ। ਕਿਉਂਕਿ ਉਹਨਾਂ ਦਾ ਜਮਾਂ ਦਾ ਜਿਹੜਾ ਰਸਤਾ ਹੈ ਨਾ ਸਾਧਿਆ ਗਿਆ ਹੈ, ਵਸੀਕਾਰ ਹੋ ਗਿਆ ਹੈ। ਪਹਿਲਾਂ ਜਮ ਆਪਣੇ ਵਸ ਪਾ ਕਰਕੇ ਗਲ ਵਿੱਚ ਫਾਹ ਪਾ ਕੇ ਲੈ ਕੇ ਜਾਂਦੇ ਆ, ਪਰ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਜਿਨ੍ਹਾਂ ਨੇ ਪ੍ਰੇਮਾ ਭਗਤੀ ਕੀਤੀ ਜੀਵਨ ਅੰਦਰ ਔਰ ਪ੍ਰੀਤ ਰੂਪ ਰਸਨਾ ਦੇ ਨਾਲ ਵਾਹਿਗੁਰੂ ਜੀ ਦੇ ਗੁਣ ਉਚਾਰਨ ਕੀਤੇ ਆ, ਜਮ ਕਾ ਮਾਰਗ ਸਾਧਿਓ, ਉਹਨਾਂ ਦਾ ਜਮਾਂ ਦਾ ਰਸਤਾ ਸਾਧਿਆ ਗਿਆ। ਕਦੇ ਉਹਨਾਂ ਨੂੰ ਜਮਾਂ ਦੇ ਰਸਤੇ ਨਹੀਂ ਪੈਣਾ ਪਿਆ ਜਿਨ੍ਹਾਂ ਨੇ ਇੱਕ ਚਿੱਤ ਹੋ ਕੇ ਪਰਮੇਸ਼ਰ ਨੂੰ ਚੇਤੇ ਕੀਤਾ ਹੈ। ਆਇਓ ਅਨੁਗ੍ਰਹ ਮਿਟਿਓ ਮੋਰਚਾ। ਸਾਧ ਸੰਗਤ ਜੀ ਅਗਿਆਨ ਦਾ ਮੋਰਚਾ ਇਹ ਬੜਾ ਪੱਕਾ ਲੱਗਾ ਹੋਇਆ ਜੀਵ ਦੇ ਹਿਰਦੇ ਅੰਦਰ, ਔਰ ਇਸੇ ਪ੍ਰਕਾਰ ਭਰਮ ਰੂਪੀ ਜਿਹੜਾ ਕਿਲਾ ਇਹ ਮੋਰਚਾ ਬੜਾ ਪੱਕਾ ਹੈ, ਬੜਾ ਐਨ ਗਾਢਾ ਹੈ। ਇਹ ਵੀ ਜੀਵ ਦੇ ਆਪਣੇ ਯਤਨ ਕਰਨ ਦੇ ਨਾਲ ਕਦੇ ਟੁੱਟਦਾ ਨਹੀਂ ਹੈ, ਕਿਉਂਕਿ ਜਿਹੜੇ ਮੋਰਚੇ ਵਿੱਚ ਤਕੜਾਈ ਹੁੰਦੀ ਹੈ ਨਾ, ਜਿਹੜੇ ਮੋਰਚਾ ਬੰਦੀ ਕੀਤੀ ਹੁੰਦੀ ਹੈ, ਇੱਕ ਕੱਚੇ ਮੋਰਚੇ ਹੁੰਦੇ, ਇੱਕ ਹੁੰਦੇ ਪੱਕੇ ਮੋਰਚੇ। ਤੇ ਜਿਹੜਾ ਤੇ ਪੱਕਾ ਮੋਰਚਾ ਹੁੰਦਾ ਹੈ ਉਹ ਸਾਧ ਸੰਗਤ ਜੀ ਕਿਸੇ ਵੀ ਯਤਨ ਕਰਨ ਦੇ ਨਾਲ ਥੋੜ ਕੀਤਿਆਂ ਟੁੱਟਦਾ ਨਹੀਂ ਹੈ। ਬਹੁਤਾ ਵੀ ਭਾਵੇਂ ਕੋਈ ਦੁਸ਼ਮਣ ਯਤਨ ਕਰੀ ਜਾਵੇ। ਤੇ ਮਹਾਰਾਜ ਕਹਿੰਦੇ ਭਰਮ ਰੂਪੀ ਜਿਹੜਾ ਇਹ ਮੋਰਚਾ ਬਣਿਆ ਹੋਇਆ ਅਥਵਾ ਅਗਿਆਨ ਦਾ ਮੋਰਚਾ ਤੇਰੇ ਅੰਦਰ ਬਣਿਆ ਹੈ ਜੀਵ, ਜਿੰਨੇ ਮਰਜੀ ਸਾਧਨਾ ਰੂਪੀ ਹਥੌੜੇ ਮਾਰੀ ਜਾ, ਜਿੰਨਾ ਮਰਜੀ ਯਤਨ ਕਰ ਕਰਕੇ ਦੇਖ ਲੈ, ਜਿੰਨੇ ਮਰਜੀ ਸ਼ਸਤਰਾਂ ਰੂਪੀ ਸਾਧਨਾ ਰੂਪੀ ਸ਼ਸਤਰਾਂ ਦੇ ਨਾਲ ਯਤਨ ਕਰ ਕਰਕੇ ਦੇਖ ਲੈ, ਪਰ ਮਹਾਰਾਜ ਸੱਚੇ ਪਾਤਸ਼ਾਹ ਹਜੂਰ ਕਹਿੰਦੇ ਕਦੇ ਇਹਨੂੰ ਤੋੜਿਆ ਨਹੀਂ ਜਾ ਸਕਦਾ, ਇੰਨਾ ਪੱਕਾ ਹੈ। ਧੰਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਹਜੂਰ ਕਹਿੰਦੇ ਕਿ ਪ੍ਰਮਾਤਮਾ ਦੀ ਕਿਰਪਾ ਹੋ ਜਾਵੇ ਤਾਂ ਅਗਿਆਨ ਦਾ ਅਥਵਾ ਭਰਮ ਰੂਪੀ ਮੋਰਚਾ ਟੁੱਟ ਸਕਦਾ ਹੈ। ਭਇਓ ਅਨੁਗ੍ਰਹੋ ਮਿਟਿਓ ਮੋਰਚਾ, ਉਹਨਾਂ ਦਾ ਭਰਮ ਦਾ ਅਥਵਾ ਅਗਿਆਨ ਦਾ ਮੋਰਚਾ ਮਿਟ ਗਿਆ, ਅਭਾਵ ਹੋ ਗਿਆ, ਜਿਨ੍ਹਾਂ ਤੇ ਵਾਹਿਗੁਰੂ ਨੇ ਅੰਮ੍ਰਿਤਮਈ ਕਿਰਪਾ ਦ੍ਰਿਸ਼ਟੀ ਪਾ ਦਿੱਤੀ ਹੈ। ਅਮੋਲ ਪਦਾਰਥ ਲਾਦਿਓ। ਫਿਰ ਉਹਨਾਂ ਨੂੰ ਅਮੋਲਕ ਪਰਮੇਸ਼ਰ ਦਾ ਨਾਮ ਦਾ ਪਦਾਰਥ ਲੱਭਾ ਹੈ, ਬੜਾ ਹੀ ਅਮੋਲਕ ਹੈ, ਜਿਹਦਾ ਮੁੱਲ ਨਹੀਂ ਦਿੱਤਾ ਜਾ ਸਕਦਾ, ਨਾ ਕਿਸੇ ਧਨ ਬਦਲੇ ਨਾ ਕਿਸੇ ਪਦਾਰਥਾਂ ਬਦਲੇ ਜਿਹੜਾ ਨਾਮ ਰੂਪੀ ਅਮੋਲਕ ਪਦਾਰਥ ਮਿਲ ਸਕਦਾ ਹੈ। ਮਹਾਰਾਜ ਹਜੂਰ ਨੇ ਉਚਾਰਨ ਕੀਤਾ ਹੈ, ਕੰਚਨ ਸਿਉ ਪਾਈਐ ਨਹੀਂ ਤੋਲ, ਮਨ ਦੇ RAM ਲਿਆ ਹੈ ਮੋਲ। ਐਸਾ ਅਮੋਲਕ ਪਰਮੇਸ਼ਰ ਦਾ ਨਾਮ ਦਾ ਪਦਾਰਥ ਲੱਭਾ ਹੈ। ਬਲਿਹਾਰ ਨਾਨਕ ਲਖ ਬੇਰਾ। ਧੰਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਸਮਾਪਤੀ ਦੀਆਂ ਪੰਕਤੀਆਂ ਵਿੱਚ ਉਚਾਰਨ ਕਰ ਰਹੇ ਨੇ,
हे ਗੁਰਸਿੱਖ ਲੱਖਾਂ ਵਾਰ ਬਲਿਹਾਰ ਜਾਣਾ ਕਰ ਉਸ ਪਰਮਾਤਮਾ ਤੋਂ, ਉਸ ਅਕਾਲ ਪੁਰਖ ਵਾਹਿਗੁਰੂ ਜੀ ਤੋਂ ਸਦਾ ਹੀ ਮਹਾਰਾਜ ਕਹਿੰਦੇ ਬਲਿਹਾਰ ਜਾਣਾ ਕਰ। ਮੇਰੇ ਠਾਕੁਰ ਅਗਮ ਅਗਾਧਿਓ, ਜੋ ਸਾਡਾ ਮਾਲਕ ਆ ਅਗਮ ਮਨ ਦੀ ਗਮਤਾ ਤੋਂ ਪਰੇ ਹੈ, ਅਗਾਧ ਬੋਧ ਜਿਸ ਪਰਮਾਤਮਾ ਦਾ ਸਰੂਪ ਹੈ, ਜਿਸ ਪਰਮਾਤਮਾ ਤੱਕ ਆਪਣੇ ਬਲ ਦੇ ਨਾਲ ਕਦੇ ਪਹੁੰਚ ਨਹੀਂ ਕੀਤੀ ਜਾ ਸਕਦੀ, ਐਸਾ ਅਗਮ ਅਗਾਧ ਪਰਮਾਤਮਾ ਜੀ ਦਾ ਸਵਰੂਪ ਹੈ, ਜਿਸ ਪਰਮਾਤਮਾ ਦੀ ਕਿਰਪਾ ਦੀ ਬਦੌਲਤ ਭਰਮ ਦਾ ਅਗਿਆਨ ਦਾ ਮੋਰਚਾ ਟੁੱਟ ਗਿਆ ਹੈ। ਮਹਾਰਾਜ ਕਹਿੰਦੇ ਉਹਦੇ ਤੋਂ ਬਲਿਹਾਰ ਜਾਣਾ ਕਰ, ਸਦਾ ਹੀ ਪਰਮੇਸ਼ਰ ਤੋਂ ਕੁਰਬਾਨ ਜਾਇਆ ਕਰ, ਸਦਾ ਹੀ ਪਰਮੇਸ਼ਰ ਦਾ ਸ਼ੁਕਰਾਨਾ ਕਰਦਾ ਰਿਹਾ ਕਰ। ਸਤਿਗੁਰੂ ਜੀ ਮਿਹਰ ਕਰਨ, ਪਾਵਨ ਉਪਦੇਸ਼ ਸਾਡੇ ਹਿਰਦਿਆਂ ਵਿੱਚ ਵਸ ਜਾਵੇ, ਗੁਰੂ ਬਚਨਾਂ ਦੀ ਕਮਾਈ ਕਰਕੇ ਜੀਵਨ ਸਫਲਾ ਬਣਾ ਸਕੀਏ। ਗੁਰਬਾਣੀ ਦੀ ਵਿਚਾਰ ਕਰਦਿਆਂ ਤੋਂ ਹੋਈਆਂ ਬੇਅੰਤ ਭੁੱਲਾਂ ਦੀ ਖਿਮਾ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਪ ਸੰਗਤ ਬਖਸ਼ਣਹਾਰ ਹੋ। ਅਗਾਹ ਵਾਸਤੇ ਅਸੀਸ ਪਿਆਰ ਬਖਸ਼ਿਸ਼ ਕਰਨਾ ਦੀ ਦੇਹੋ ਸੱਜਣ ਅਸੀਸੜੀਆ, ਜਿਉ ਹੋਵੇ ਸਾਹਿਬ ਸਿਓ ਮੇਲ। ਪਾਇਓ ਅਨੁਗ੍ਰਹ ਮਿਟਿਓ ਮੋਰਚਾ, ਅਮੋਲ ਪਦਾਰਥ ਲਾਦਿਓ, ਬਲਿਹਾਰੈ ਨਾਨਕ ਲਖ ਵੇਰਾ, ਮੇਰੇ ਠਾਕੁਰ ਅਗਮ ਅਗਾਧਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।